पिंड सी जिथे तुहाडा जन्म होया पिंड रैया जी। रैया तो बड़ा मशहूर है जी। पहलों तहसील रही है, पहलों तहसील रही है कि नारोवाल की हुण तहसील बनी है। नहीं देखो पहलों तहसील रैया ही उदों टुट के फिर रैया टुट के नारोवाल बनी। नारोवाल तो फिर जिला सियालकोट सी, हुण इस वेले नारोवाल जिला ते रैया फिर तहसील है। नहीं रैया तहसील मतलब जट्टां दी उत्थे पिंडर कोल सारे पिंडर तकरीबन सारे पिंडर पिंडरां दा पिंड सी। साढ़े 21 पिंड ही लागे पिंडरां दे। 21 पिंड बाबा जी इस तरह गल 21 पिंड पिंडां दे पिंड बड़ा वड्डा ही गाढ़े होए सी रैया। इत्थे विसाखी लग जांदी सी, बड़े बड़े दूरों लोकी आउंदे हुंदे भंगड़ा पाउंदे हुंदे पहले जमाने में। वाह जी वाह। उदों साडे हानी सन महिंदर सिंह। हाँ हाँ जी। अच्छा फिर अपना पाश ठीक है। वो खत्रियां च तुर गए। अच्छा वो दूसरे सी बाबा हरी सिंह हाँ उर्फ थम्मी। अच्छा फिर नाल सी माई लाड़ी। हाँ ये साडे हमसाए सन। ठीक है। साडी जी इधर नूं बारी हुंदी सी मकान दी। अच्छा इकट्ठियां ही खाना ते इकट्ठियां ही बहना ते इकट्ठियां ही रहना। किन्नियां पत्तियां सन टोटल? ये कुछ गोरे वाली अच्छा गिणी तुसीं जाओ। जी ठीक हो। गोरे वाली हाँ टाली वाली तीन ही पत्तियां तकरीबन सही है। अगे यारे के हाँ नामे के प्रताबे के ये सन आउंदे। ठीक है। बाठा वाली जी जी ते पिंडर फिर पिंडर ते है ने ना। सही है। ते ये नहीं पता केड़े तसादम तू इन्हें आख्या भी घोड़ी दे पिछे घट्टा चाहिदा उड़ना, घोड़ी नहीं दिसनी चाहिदी, थाने जाया करो पिंडरां ने। उस वक्त फिर साडे जमाने च किस्सा निकलिया सी, माझी आखदी रईए वाले आ गए ते मार मका जाणगे। हाँ पाली पक्कियां कणकां दा रब पाली। ये उस टाइम दी गल है। ठीक ਇਹਦਾ ਭੰਗੜਾ ਮਸ਼ਹੂਰ ਸੀ, ਨੱਥੇ ਵਾਲੀ, ਬਾਠਾਂ ਵਾਲਾ, हाँ ਖਲਚੀਆਂ, ठीक है। ਵਧਾਈ, ਫਿਰ ਆਪਣਾ ਮਤੇ ਕੇ, ਫਤੋ ਕੇ, ਤਰਪਾ ਇਧਰੋਂ ਕੁੱਲਿਓਂ ਢੋਲ ਆਉਂਦੇ ਹੁੰਦੇ ਹੜੇ ਤੇ। अच्छा हाटा बन बनानियां। ਹਾਂ अच्छा ਇੱਥੇ ਤੇ ਮੁੜ ਕੇ ਇਨਾਮ ਵਰਤਾਉਣੇ ਅਫਸਰਾਂ ਨੇ। अच्छा ਰਈਏ ਫੇਰ ਅੱਗੇ ਆ ਜਾਣਾ। ਅਸੀਂ ਵੀ ਵਿੱਚ ਗਾਉਂਦੇ ਰਹੇ ਆ, जी ਜੱਗਾ ਜੰਮਿਆ ਤੇ ਮਿਲਣ ਵਧਾਈਆਂ, ਜੱਗਾ ਜੰਮਿਆ, वाह जी वाह। ਉਹ ਜੱਗਾ ਜੰਮਿਆ ਤੇ ਮਿਲਣ ਵਧਾਈਆਂ, ਵੱਡਾ ਹੋਇਆ ਡਾਕੇ ਮਾਰਦਾ ਪੂਰਨਾ, ਪੂਰਨਾ ਉਹ ਤੇਰੀਆਂ ਸ਼ਰਾਰਤਾਂ ਨੇ ਚੰਨ ਚਾੜਿਆ, ਪੱਕੇ ਪੁਲ ਤੇ ਲੜਾਈਆਂ ਹੋਈਆਂ, ਪੱਕੇ ਪੁਲ ਤੇ ਲੜਾਈਆਂ ਹੋਈਆਂ ਤੇ ਸ਼ਮੀਆਂ ਦੇ ਕਿੱਲ ਟੁੱਟ ਗਏ। वाह जी वाह। ਹੈਂ ਅਸੀਂ ਕਰਾਣੇ ਕਰੀਮਾਂ ਨੇ ਆਪਣੀ ਕਿਤਾਬ ਨੂੰ ਇਹ ਗ੍ਰੰਥਾਂ ਦੇ ਸਾਂ, ग्रंथ साहब आंदे सन। सही है। ਬਹੁਤ ਸਫਾਈ ਅੱਗੇ ਅੱਗੇ ਸਫਾਈ ਕਰੀ ਜਾਣੀ ਹੈ। अच्छा ਮੰਜੀ ਤੇ ਧਰਿਆ ठीक है। ਤੇ ਫਿਰ ਪੜਦੇ ਆਉਣਾ ਮਗਰ ਅਸਾਂ ਵੀ ਤੇ ਇਹਨਾਂ ਇਕੱਠੇ ਸਾਂ, अच्छा तुसी भी नाल ही होना? ਨਾਲ ਹੀ ਸਾਂ ਵਿੱਚ ਸ਼ਾਮਲ ਸਾਂ ਤੇ ਰਹੇ ਸੁਣਾਉਣ ਹੋਰ ਸਾਨੂੰ ਕੀ ਪਤਾ। अच्छा अच्छा ਅਸਾਂ ਵੀ ਜਾਣਾ ਨਾਲ ਹੀ। ਕਈ ਕੁਝ ਬਣੇ ਹੋਣੇ जी जी ਤੇ ਇਹਨਾਂ ਦਾ ਉਦੋਂ ਇਹ ਪੜ੍ਹਦੇ ਹੁੰਦੇ ਸਨ, ਕਰਕੇ ਕਾਰਜ ਪੂਰੇ ਬਾਬਾ ਘਰ ਚੱਲਿਆ, ਕਰਕੇ ਕਾਰਜ ਪੂਰੇ ਬਾਬਾ ਘਰ ਚੱਲਿਆ। ਕਿਉਂਕਿ ਪਿੰਡਰਾਂ ਦਾ ਹੋਕਾ ਸੀ, ਉਹਨਾਂ ਨਾਲ ਫਿਰ ਖੱਤਰੀ ਵੀ ਮਿਲ ਗਏ, ਕਸਾਈ ਵੀ ਮਿਲ ਗਏ, ਅੱਜ ਪੱਟੀ ਬਣੇ ਨੇ। ਤਰਸ ਰਹੀ ਮੋਰੀ ਅੱਖੀਆਂ ਤੋਰੇ ਦਰਸ ਕੀ ਪਿਆਸੀ, प्यास बुझा जा सामने आ जा रे, बिन देखे न जाऊं रे, हम थोड़ी नगरिया में आए। बाणी बहुत ज्यादा लम्मी है। कदे सावां तो प्यारा सीगे आखदे, ਓਏ ਅੱਜ ਅਸੀਂ ਕੌਣ ਹੋ ਗਏ, ਪਿਆਰ ਚਾਹੁੰਦੇ ਸੀ ਪੱਛੋਂ ਦੀ ਹਵਾ ਵਰਗਾ, ਪੂਰੇ ਦੀ ਭਰੀ ਕੌਣ ਹੋਵੇ।
ਉਹ ਹੁਣ ਬਾਰੀਆਂ ਵੀ ਉਹਨਾਂ ਬੰਦ ਕੀਤੀਆਂ ਜਿਹੜੇ ਰੱਖਦੇ ਸਨ ਬੂਹੇ ਖੋਲ ਕੇ। ਆ ਪਿੰਡ ਦਾ ਮੁਸਲਮਾਨ ਹੋ ਗਏ, ਤੁਹਾਡੇ ਪਿੰਡ ਵੀ ਮੁਸਲਮਾਨ। ਹਾਂ, ਸਾਡੇ ਪਿੰਡ ਦਾ ਉਦੋਂ ਸਾਡੇ ਪਹਿਲੋਂ 2 ਪੀੜ੍ਹੀਆਂ 3 ਹੋ ਗਈਆਂ ਉਹਨਾਂ ਦੀਆਂ। ਉਹ ਹੁਣ ਨੱਥੂ ਹੈ, ਪਹਿਲਾਂ ਉਹਦਾ ਬਾਪ ਜਿਹੜਾ ਸੀ ਉਹਦੇ ਨਾਲ ਸੀ ਬੱਲੇ ਲੱਗੇ ਪਤਾ ਹੁਣ ਬੱਲੇ ਹੋ अब परे करी ਹਾਂਜੀ ਪੁਰਾਣਾ ਚੇਤਾ ਕੋਈ ਆ ਗਿਆ? ਹੁਣ ਮੇਰੇ ਵਾਸਤੇ ਬੜਾ ਹੋਕਾ ਭਰਿਆ ਤੁਸੀਂ। ਹਾਂਜੀ ਅੱਛਾ, ਉਹ ਅਸੀਂ ਦੱਸ ਸਕਦੇ ਹੋ ਸਾਨੂੰ ਥੋੜੀ ਬਹੁਤੀ ਗੱਲ, ਹੋਕਾ ਕਿਉਂ ਭਰਿਆ? ਇਹ ਮਵਾਦ ਦੇ ਪੱਕੇ ਸਨ, ਇਹ ਮਵਾਦ ਦੇ ਪੱਕੇ ਨਹੀਂ। ਉਹਨਾਂ ਕਲਮਾ ਨਹੀਂ ਪੜਿਆ, ਹਾਂ ਕਲਮਾ ਪੜਿਆ ਹੂੰ। ਪੜ ਕੇ ਉਹ ਮਵਾਦ ਦੇ ਪੱਕੇ ਸਨ। ਕਿਉਂਕਿ 1 2 4 ਮਿੰਟ ਲੇਟ ਹੋਣਾ ਕੋਈ ਪਤਾ ਨਹੀਂ ਤੇ ਨਹੀਂ ਸਨ। ਜੀ। ਕਿਸੇ ਗਰੀਬ ਦੀ ਲੜਕੀ ਦੀ ਸ਼ਾਦੀ ਤੇ ਆਖਣਾ ਰੁੱਖ ਪੁਰਾਣੀ ਗੁੱਠੀ ਉਹ ਵੱਢ ਲਿਆ, ਹੂੰ। ਗੁੜ ਦਾਣੇ ਹਰ ਸ਼ਾ ਘਰੋਂ ਕਲ ਨਹੀਂ ਬਜਾਓ। ਹੁਣ ਉਹਨਾਂ ਦੀ ਸਿਫਤ ਕਰੀਏ ਮੁਸਲਮਾਨ ਆ ਗਏ ਤਾਂ ਉਹਨਾਂ ਕੀ ਆਖਣਾ? ਉਹ ਕਾਹਦੇ ਚੰਗੇ ਸਨ। ਆਪਣਾ ਦਿਨ ਜੇ ਮੁੰਡੇ ਆਖੇ ਸਾਰਿਆਂ ਦਾ ਨਾਂ ਲੈਣਾ ਸੀ। ਜੀਣ ਮਿਆਰ ਆਪੋ ਆਪਣਾ ਜੀ 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 ਜੀ। ਸਾਡਾ ਮਿਆਰ ਹੈ ਵੀ ਉਹ ਸਾਡਾ ਕੰਮ ਸਾਂਭ ਗਏ ਨੇ। ਉਹਨਾਂ ਦੇ ਚਿਹਰੇ ਉੱਤੇ ਨੂਰ ਵੀ ਹੈ। ਪਰ ਬਾਬਾ ਪਤਾ ਜੀ ਨਹੀਂ ਕਿਹੜੀ ਮਾਲਕ ਨੂੰ ਅਦਾ ਪਸੰਦ ਆ, ਇਹ ਨਹੀਂ ਕਹਿ ਸਕਦੇ। ਜੀ 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 ਜੀ। ਸਾਨੂੰ ਇਹ ਨਹੀਂ ਪਤਾ। ਚੰਗੇ ਨੂੰ ਤਾਂ ਚੰਗਾ ਹੀ ਕਹਿਣਾ ਚਾਹੀਦਾ ਨਾ, ਇਹ ਤੇ ਰੱਬ ਸੋਹਣਾ ਵੀ ਆਖਦਾ। ਬਾਹਰ ਕਹਿ ਇਹ ਗੱਲ ਹੈ, ਉਹਨਾਂ ਦਾ ਪਿਆਰ ਹਾਲੇ ਵੀ ਦਿਲ 'ਚ ਹੈ। ਜੀ ਬਿਲਕੁਲ ਜੀ। ਉਸੇ ਤਰ੍ਹਾਂ ਹੀ ਹਾਂ। ਜਿਨ੍ਹਾਂ ਦੇ ਨਾਲ ਫੇਰਿਆ, ਜਿਨ੍ਹਾਂ ਸਾਨੂੰ ਉਂਗਲੀਆਂ ਫੜ ਕੇ ਫੇਰਿਆ, ਹੂੰ। ਸਹੀ। ਇਹਦੇ ਵਿੱਚ ਕਰ ਰਹੇ ਹੋ। ਹਾਂਜੀ, ਮੈਂ ਤੁਹਾਡਾ ਗੱਲ ਸ਼ੁਰੂ ਕਰਾਂ ਲੱਗਾ। ਹਾਂ ਕਰੋ, ਹੁਕਮ ਕਰੋ। ਹਾਂਜੀ ਬਾਬਾ ਜੀ, ਸਭ ਤੋਂ ਪਹਿਲੇ ਤੁਹਾਡਾ ਬਹੁਤ ਸ਼ੁਕਰੀਆ, ਤੁਸੀਂ ਸਾਨੂੰ ਇਸ ਕਾਬਲ ਸਮਝਿਆ, ਹਾਂਜੀ ਸਾਡੇ ਕੋਲ ਤੁਸੀਂ ਚੱਲ ਕੇ ਆਏ ਹਾਂਜੀ ਇਸ ਉਮਰ ਦੇ ਵਿੱਚ, ਤੇ ਅਸੀਂ ਤੁਹਾਡੇ ਮਸ਼ਕੂਰ ਆ, ਸ਼ੁਕਰਗੁਜ਼ਾਰ ਆ। ਹਾਂਜੀ। ਆਪਣਾ ਨਾਂ ਕੀ ਹੈ ਜੀ? ਮਲਕ ਅਬਦੁਲ ਹਮੀਦ ਸਨ ਆਫ ਚਿਰਾਗਦੀਨ। ਠੀਕ ਹੈ ਜੀ, ਮਲਕ ਅਬਦੁਲ ਹਮੀਦ ਸਾਹਿਬ। ਬਾਬੇ ਦਾ ਨਾਂ ਸੀ ਵਾਲਦ ਸਾਹਿਬ ਦਾ ਚਿਰਾਗਦੀਨ, ਤੇ ਦਾਦੇ ਫਜ਼ਲਦੀਨ। ਦਾਦਾ ਜਾਨ ਦਾ ਫਜ਼ਲਦੀਨ ਨਾਂ। ਫਜ਼ਲਦੀਨ ਪਿੰਡ ਰਈਆ, ਪਿੰਡ ਰਈਆ ਖਾਸ, ਰਈਆ ਖਾਸ, ਜ਼ਿਲ੍ਹਾ ਨਾਰਵਲ, ਜ਼ਿਲ੍ਹਾ ਨਾਰੋਵਾਲ। ਤੇ ਤਹਿਸੀਲ ਵੀ ਨਾਰਵਲ। ਹੁਣ ਰਿਆ ਹੁਣ ਉਦੋਂ ਰਈਆ ਤਹਿਸੀਲ ਸੀ, ਹਾਂਜੀ ਉਸ ਵਕਤ ਰਈਆ ਖਾਸ ਤਹਿਸੀਲ ਸੀ। ਠੀਕ ਹੈ ਜੀ। 1927 ਚ ਤੁਰ ਗਈ ਹੈ। 1934 ਮੇਰੀ ਪੈਦਾਇਸ਼ ਹੈ। ਉਹ ਸ਼ਨੀਦ ਹੈ, ਹਾਂ ਅੱਖੀ ਨਹੀਂ ਵੇਖਿਆ, ਉਹ ਸ਼ਨੀਦ ਹੈ। ਠੀਕ ਹੈ। ਸੁਣਿਆ ਹੈ। ਜੀ ਜੀ ਜੀ। ਇਹ ਅੱਖੀ ਵੇਖਿਆ ਜਿਹੜਾ ਉਹ ਵਾਕਿਆ ਬਿਆਨ ਕਰਨਾ। ਸਹੀ ਹੈ। ਉਦੋਂ ਸਾਡੇ ਹਾਣੀ ਸਨ ਮਹਿੰਦਰ ਸਿੰਘ, ਹਾਂ। ਹਾਂਜੀ, ਅੱਛਾ। ਫਿਰ ਆਪਣਾ ਪਾਸ਼, ਠੀਕ ਹੈ। ਉਹ ਖੱਤਰੀਆਂ ਚ ਤੁਰ ਗਏ। ਅੱਛਾ। ਉਹ ਦੂਸਰੇ ਸੀ ਬਾਬਾ ਹਰੀ ਸਿੰਘ ਹਾਂ। ਉਰਫ ਥੰਮੀ। ਅੱਛਾ। ਫਿਰ ਨਾਲ ਸੀ ਮਾਈ ਲਾੜੀ। ਹਾਂ। ਇਹ ਸਾਡੇ ਹਮਸਾਏ ਸਨ। ਠੀਕ ਹੈ। ਸਾਡੀ ਜੀ ਇੱਧਰ ਨੂੰ ਬਾਰੀ ਹੁੰਦੀ ਸੀ ਮਕਾਨ ਦੀ, ਅੱਛਾ। ਇਕੱਠਿਆਂ ਹੀ ਖਾਣਾ ਤੇ ਇਕੱਠਿਆਂ ਹੀ ਬਹਿਣਾ ਤੇ ਜੀ। ਇਕੱਠਿਆਂ ਹੀ ਰਹਿਣਾ। ਬਿਲਕੁਲ ਠੀਕ ਹੋ ਗਿਆ। ਸਭ ਤੋਂ ਪਹਿਲੇ ਤੁਸੀਂ ਦੱਸੋ ਕਿ ਜਿਹੜਾ ਆਪਣਾ ਘਰ ਸੀ, ਹਾਂਜੀ ਉਹ ਰਈਏ ਖਾਸ ਦੀ ਕਿਹੜੀ ਬਾਈ ਸੀ? ਚੜ੍ਹਦੇ ਸੀ, ਚੜ੍ਹਦੇ। ਲਹਿੰਦੀ ਸੀ? ਚੜ੍ਹਦੇ ਬਾਈ ਤੁਹਾਡਾ ਘਰ ਸੀ। ਹਾਂਜੀ। ਤੇ ਤੁਹਾਡੇ ਨਾਲ ਜਿਹੜੇ ਘਰ ਰਹਿਣ ਵਾਲੇ ਸੀ, ਤੁਸੀਂ ਨਾਂ ਦੱਸੇ, ਉਹਨਾਂ ਵਿੱਚ ਸਿੱਖ ਲੋਕ ਵੀ ਸਨ ਜਾਂ ਹਾਂਜੀ, ਹਿੰਦੂ ਹਾਂਜੀ। ਖੱਤਰੀ ਲੋਕ? ਹਾਂ ਖੱਤਰੀ ਵੀ ਸਨ। ਹਾਂ। ਹੁਣ ਤੇਰਾ ਦੁਬਾਰਾ ਨਾਂ ਲਈਓ ਉਹ ਡਿਟੇਲ। ਜੀ ਹਰੀ ਸਿੰਘ ਹੂੰ। ਉਰਫ ਥੰਮੀ ਥੰਮੀ ਇਹ ਵਡੇਰਾ ਬੰਦਾ ਸੀ, ਬਾਬਾ ਸੀ? ਡੇਰਾ। ਠੀਕ ਹੈ। ਇਹ ਸਾਨੂੰ ਉਂਗਲੀ ਫੜ ਕੇ ਤੇ ਫੜਾਉਂਦਾ ਸੀ ਬਰਕਤ, ਅੱਛਾ। ਤੇ ਮੈਨੂੰ ਹਾਂ। ਇਹਨਾਂ ਦੋਵਾਂ ਨੂੰ ਠੀਕ ਹੈ। ਕਦੇ ਮੋਢਿਆਂ ਤੇ ਚੁੱਕ ਲੈਣਾ ਤੇ ਕਦੀ ਸਾਨੂੰ ਲਈ ਫਿਰਨਾ ਵਾਹ ਜੀ ਵਾਹ। ਠੀਕ ਹੈ। ਸਹੀ। ਉਹਨਾਂ ਦੇ ਗਵਾਨ ਸੀ ਚਾਨਣ ਖੱਤਰੀ, ਠੀਕ ਹੈ। ਚਾਨਣ ਖੱਤਰੀ, ਹੂੰ ਤੇ ਸਾਡਾ ਇਹਨਾਂ ਤੋਂ ਚੜ੍ਹਦੀ ਸਾਈਡ ਤੇ ਘਰ ਸੀ। ਹੂੰ। ਅਸੀਂ ਇੱਥੋਂ ਦੇ ਵਸਨੀਕ ਹਾਂ। ਸਹੀ ਹੈ। ਤੇ ਸਾਡੀ ਖੱਬੇ ਹੱਥ ਹੂੰ। ਬਾਹਮਣ ਸਨ, ਠੀਕ। ਭਾਸ਼ੋਰੀ। ਹੂੰ। ਹਾਂਜੀ। ਹਾਂਜੀ। ਨਾਲ ਦੀ ਸਾਈਡ ਤੇ ਸ਼ਾਮਦੀਨ, ਬਾਬੇ ਦਾ ਥੁਗਾਂ ਲੱਗਦੇ ਨੇ, ਆਲੂ ਹੂੰ। ਨਾਮੇ ਕੇ, ਪ੍ਰਤਾਬੇ ਕੇ, ਹੂੰ। ਇਹ ਸਾਰੇ ਸਾਡੇ ਗਵਾਂਢ ਸਨ। ਠੀਕ ਇਕੱਠੇ ਮੇਰਾ ਮਤਲਬ ਜੀ। ਚੜ੍ਹਦੇ ਪਾਸੇ। ਚੜ੍ਹਦੇ ਪਾਸੇ। ਅੱਛਾ। ਠੀਕ। ਇਹ ਘਰ ਪੱਤੀ ਪਿੰਡ ਦੇ ਸੀ, ਹਿਸਾਬ। ਇਹ ਪੱਤੀ ਸੀ ਪਿੰਡਰਾਂ ਦੀ। ਹੂੰ। ਇਹ ਪੱਤੀ ਸੀ ਠੀਕ ਹੈ। ਪਿੰਡਰਾਂ ਦੀ। ਨੰਬਰਦਾਰ ਕੌਣ ਸੀ ਹੋ ਸਕਦਾ ਹਾਂਜੀ? ਬਾਬਾ ਲੱਜਤ ਨੰਬਰਦਾਰ, ਬਾਬਾ ਅੱਲਾ ਦਿੱਤਾ, ਬਾਬਾ ਨੱਥੂ ਬਾਬਾ ਨੱਥੂ। ਸਾਹਿਬ ਦਾ ਤੁਰਿਆ ਨਾ ਉਸ ਵਕਤ ਬਾਬਾ ਨੱਥੂ ਸੀ।
ਬਾਬਾ ਨੱਥੂ ਮੁਸਲਮਾਨ ਸੀ? ਹਾਂਜੀ ਬਾਬਾ ਨੱਥੂ ਮੁਸਲਮਾਨ ਸੀ? ਹਾਂਜੀ ਮੁਸਲਮਾਨ ਹੋ ਗਿਆ ਸੀ। ਮੁਸਲਮਾਨ ਇਹ ਹੋ ਤਾਂ ਗਏ ਬਾਅਦ ਸੀ। ਚ ਆੜ ਕੇ ਹਾਂਜੀ। ਹੋਏ ਨੇ ਤੈਨੂੰ ਨਹੀਂ ਪਤਾ ਇਹ ਗੱਲ ਦਾ। ਜੀ, ਉਹ ਜੀ। ਚੱਕਰ ਇਹ ਬਣਿਆ ਸੀ ਹਾਂ। ਤੇ ਬਾਬੇ ਨੱਥੂ ਤੇ ਫੈਸਲਾ ਪਿਆ ਸੀ ਹੂੰ। ਵੀ ਆਪਣੀ ਭਗਤੀ ਕਰਨ ਮੰਦਿਰ 'ਚ ਹੂੰ। ਅਸੀਂ ਮਸਜਿਦ ਬਣਾ ਕੇ ਆਪਣੀ ਨਮਾਜ਼ ਪੜ੍ਹੀਏ। ਜਦੋਂ ਅੱਛਾ। ਚੜ੍ਹਦੇ ਪਾਸੇ ਪਹਿਲੀ ਮਸਜਿਦ ਹੈ ਹੂੰ। ਇਹਦੀ ਬੁਨਿਆਦ ਰੱਖੀ ਗਈ ਸੀ ਹੂੰ। ਜੋ ਅੱਖੀਂ ਵੇਖਿਆ। ਹੂੰ। ਗੱਲ ਨੂੰ ਸਮਝਦੇ ਹੋ? ਜੀ ਉਹ ਇਹ ਸੀ। ਸਹੀ ਹੈ। ਬਗੈਰ ਬਾਬੇ ਨੱਥੂ ਤੋਂ ਕੋਈ ਫੈਸਲਾ ਹੁੰਦਾ ਨਹੀਂ ਸੀ। ਨਹੀਂ ਸੀ। ਇਹ ਪਿੰਡ ਸਨ। ਇਹ ਸਾਰੇ ਪਿੰਡ ਦੀ ਗੱਲ ਕਰ ਰਹੇ ਹੋ ਜਾਂ ਸਿਰਫ ਚੜ੍ਹਦੇ ਪਾਸੇ ਦੀ ਚੜ੍ਹਦੇ ਗੱਲ? ਪਾਸੇ ਦੀ। ਸਿਰਫ ਚੜ੍ਹਦੇ ਪਾਸੇ ਚੜ੍ਹਦੇ ਦੀ। ਪਾਸੇ ਦੀ। ਠੀਕ ਹੈ। ਕਿੰਨੀਆਂ ਪੱਤੀਆਂ ਸਨ ਟੋਟਲ? ਇਹ ਕੁਝ ਗੋਰੇ ਵਾਲੀਏ ਅੱਛਾ ਗਿਣੀ ਤੁਸੀਂ ਜਾਓ। ਜੀ ਠੀਕ ਹੋ। ਗੋਰੇ ਵਾਲੀਏ ਹਾਂ ਟਾਲੀ ਵਾਲੀਏ ਹੂੰ। ਤਿੰਨ ਹੀ ਪੱਤੀਆਂ ਤਕਰੀਬਨ ਇਹ। ਸਹੀ ਹੈ। ਅੱਗੇ ਹਜ਼ਾਰੇ ਕੇ ਹਾਂ। ਨਾਮੇ ਕੇ ਹੂੰ। ਪ੍ਰਤਾਪੇ ਕੇ ਹੂੰ। ਇਹ ਸਨ ਆਉਂਦੇ। ਠੀਕ ਹੈ। ਹੋਲੀ ਸਹੀ। ਦੇ ਪਾਸੇ ਹਨ ਹੂੰ। ਹਜ਼ਾਰਾ ਦੱਖਣ ਬਾਈ ਸੀ। ਸਹੀ। ਹਜ਼ਾਰਾ ਸਿੰਘ ਜੀ ਤੇ ਪਾਸ਼ ਕੇ ਜਿਹੜੇ ਹਨ ਉਹ ਹਾਂ। ਖੱਬੇ ਹੱਥ ਸਨ। ਸਹੀ। ਉਤਲੀ ਸਾਈਡ ਤੇ ਸੁਨਿਆਰਿਆਂ ਦੀਆਂ ਦੁਕਾਨਾਂ ਸਨ। ਅੱਛਾ ਚੰਗਾ ਕਸਬਾ ਸੀ ਹਾਂ ਹੈ। ਠੀਕ। ਤੇ ਇੱਕ ਇੱਥੇ ਇਹਨਾਂ ਦੇ ਵਿੱਚੋਂ ਹੁੰਦਾ ਸੀ ਬੈਠਾ ਮੇਰਾ ਮਲ ਵਡੇਰਾ ਹਾਂ ਥੇ ਦੇ ਉੱਤੇ ਉਹ ਦੁੱਧ ਖੱਡੀ ਪਾਉਂਦੇ ਹੁੰਦੇ ਹਨ। ਉਦੋਂ ਠੀਕ। ਖੱਡੀ ਦੁੱਧ ਮੈਂ ਨਾ ਮਿਲਣੀ ਅੱਛਾ ਖੂਨ ਆਉਣਾ ਵਿੱਚੋਂ ਤੇ ਉੱਥੇ ਉਹ ਉਹਨਾਂ ਦੁੱਧ ਪਾਉਣਾ ਜਾ ਕੇ ਮਤਲਬ ਉਹ ਥੇ ਦੇ ਚੜਾਵਾ। ਉੱਤੇ, ਥੇ ਦੇ ਉੱਤੇ। ਹਾਂ। ਮਾਤਾ ਰਾਣੀ ਦੇ ਕੋਲ ਦੁੱਧ ਥੇ ਚਾੜਨਾ। ਹਾਂਜੀ ਹਾਂ। ਮਾਤਾ ਰਾਣੀ ਦੇ ਨਾਲ ਹੀ ਥੇ ਸੀ। ਹੂੰ। ਉਹ ਜਿੱਥੇ ਬੋਰਡ ਦਾ ਰੁੱਖ ਹੈ ਬੜਾ ਹਾਂਜੀ। ਪੁਰਾਣਾ, ਹਾਂਜੀ ਹਾਂਜੀ ਉਹ ਆਹ ਵੇਖੋ ਬੋਲ ਪਿੰਡ ਵੜਦੇ ਆ ਸਾਰੇ। ਅੱਛਾ ਅੱਛਾ ਉਹ ਉੱਥੇ ਕਿਸੇ ਜ਼ਮਾਨੇ ਸਾਡੇ ਤੋਂ ਪਹਿਲੋਂ ਹਾਂ। ਉੱਥੇ ਪਿੰਡ ਹੁੰਦਾ ਸੀ। ਰਈਆ ਬਾਅਦ ਚ ਪਿਆ ਸੀ। ਹੂੰ ਤੇ ਰਈਆਲ ਮਸ਼ਹੂਰ ਉਹਦਾ ਤੇ ਪਤਾ ਸੀ। ਹੀ ਇਸੇ ਨਹੀਂ ਦੌਰਾਨ ਉਹ ਪਾਲੀ ਗਏ ਸਨ ਹੂੰ ਬਾਠਾਂ ਵਾਲੀਏ ਜੀ ਜੀ ਤੇ ਪਿੰਡਰ ਫਿਰ ਪਿੰਡਰ ਤੇ ਹੈ ਨੇ ਨਾ। ਸਹੀ ਹੈ। ਤੇ ਇਹ ਨਹੀਂ ਪਤਾ ਕਿਹੜੇ ਤਸਾਦਮ ਤੋਂ ਹੂੰ ਇਹਨਾਂ ਆਖਿਆ ਵੀ ਘੋੜੀ ਦੇ ਪਿੱਛੇ ਘੱਟਾ ਚਾਹੀਦਾ ਉਡਣਾ। ਹੂੰ ਘੋੜੀ ਨਹੀਂ ਦਿਸਣੀ ਚਾਹੀਦੀ, ਥਾਣੇ ਜਾਇਆ ਕਰੋ ਅੱਛਾ ਪਿੰਡਰਾਂ ਨੇ। ਤੇ ਉਸ ਵਕਤ ਫਿਰ ਸਾਡੇ ਜ਼ਮਾਨੇ 'ਚ ਕਿੱਸਾ ਨਿਕਲਿਆ ਸੀ ਮਾਜੀ ਆਖਦੀ ਰਈਏ ਵਾਲੇ ਆ ਗਏ ਤੇ ਮਾਰ ਮੁਕਾ ਜਾਣਗੇ। ਹਾਂ ਪਾਲੀ ਪੱਕੀਆਂ ਕਣਕਾਂ ਦਾ ਰੱਬ ਪਾਲੀ। ਇਹ ਉਸ ਟਾਈਮ ਦੀ ਗੱਲ ਹੈ। ਠੀਕ। ਹੁਣ ਦਾ ਸਾਨੂੰ ਕੋਈ ਪਤਾ ਨਹੀਂ। ਜੀ, ਉਸ ਜੀ। ਤੋਂ ਪਹਿਲੇ ਵਾਲਾ ਵੀ ਕੋਈ ਨਹੀਂ ਪਤਾ। ਹੂੰ ਇਹ ਫਿਰ ਆਪਣਾ ਬਾਅਦ ਦੇ ਵਿੱਚ 1947 ਦੇ ਵਿੱਚ ਨਹੀਂ ਬਾਬਾ ਜੀ ਜਿਹੜਾ ਪਹਿਲੇ ਥੋੜਾ ਜਿਹਾ ਆ ਪਿੰਡ ਦਾ ਕਰ ਲਈਏ ਨਾ, ਹਾਂਜੀ ਜਿਹੜਾ ਵਸੇਬਾ ਸੀ ਹਾਂਜੀ ਪਾਕਿਸਤਾਨ ਬਣਨ ਤੋਂ ਪਹਿਲੇ ਪਿੰਡ ਚੋਂ ਵਧੀਆ ਸੀ? ਹਾਂਜੀ ਉਹ ਕਿਸੇ ਨਾਲ ਕੋਈ ਲੜਾਈ ਝਗੜਾ ਵਿਤਕਰਾ, ਹਾਂਜੀ ਮਤਲਬ ਕੋਈ ਲੜਾਈ ਝਗੜਾ? ਨਹੀਂ ਲੜਾਈਆਂ ਤੇ ਹੁੰਦੀਆਂ ਸਨ। ਆਪੇ ਕਹਿੰਦੇ ਹਨ ਪਿੰਡਰ ਵੀ ਤੇ ਦੂਸਰੇ ਵੀ ਅੱਛਾ ਕਹਿੰਦੇ ਤੇ ਸਨ। ਕਹਿੰਦੇ ਹਨ ਚੰਗਾ ਭਲਾ ਫਿਰ ਕੇ ਨਹੀਂ ਆਪਣੇ ਪਿੰਡ ਦੇ ਨਾਲ ਹੀ ਕਿ ਜਾਂ ਬਾਹਰ ਦੇ ਬਾਹਰ ਪਿੰਡਾਂ ਦੇ ਨਾਲ। ਅੱਛਾ ਉਹ ਕਿਹੜੇ ਕਿਹੜੇ ਪਿੰਡ ਨਾਲ ਦਾ? ਬਾਠਾਂ ਵਾਲਾ ਬਾਠਾਂ ਵਾਲਾ। ਅਲ ਮਸ਼ਹੂਰ ਠੀਕ ਹੈ। ਉਥੋਂ ਦੇ ਜਿਹੜਾ ਕੋਈ ਸਿਰ ਕਰਦੇ ਨੇ ਨਹੀਂ ਹਨ ਮੰਨਦੇ। ਮਤਲਬ ਰਈਏ ਰਈਏ ਵਾਲੇ ਪਿੰਡ। ਮੰਨਦੇ ਨਹੀਂ ਸਨ ਕਿਸੇ ਨੂੰ। ਅੱਛਾ ਇਹ ਕੀ ਇਹ ਹਾਲ ਤੇ ਇੱਥੇ ਭਾਵੇਂ ਗੀਗੇ ਵਾਲੀਏ ਸਨ ਹਾਂ ਹਾਂ ਭਾਵੇਂ ਮੇਰਾ ਮਲ ਮੱਤੇ ਕੇ ਵਾਲੇ ਸਨ। ਬੰਦੇ ਤਗੜੇ ਸਨ। ਸਹੀ। ਇਹ ਸਾਰਾ ਪਾਸਿਆਂ ਤੋਂ ਇਹ ਝਗੜੇ ਸਨ ਰਈਆ ਪਿੰਡ। ਪਿੰਡ ਭਾਰਾ ਸੀ। ਹਾਂਜੀ, ਇਹ ਇੱਥੋਂ ਦੇ ਜਿਹੜੇ ਭਾਰਾ। ਸਿੱਖ ਪਿੰਡਰ ਸਨ। ਠੀਕ ਤੇ ਹੈ। ਇੱਥੇ ਵਿਸਾਖੀ ਲੱਗਦੀ ਹੁੰਦੀ ਸੀ ਅੱਛਾ 13 ਅਪ੍ਰੈਲ ਹੂੰ ਪਹਿਲੀ ਵਿਸਾਖ ਅੱਛਾ ਰਈਏ ਜੀ ਰਈਏ 'ਚ ਵਾਵਾ ਰੌਣਕ ਵਿਸਾਖੀ ਵਾਲਾ ਬੋੜ ਬੇਬਾਹ ਢੋਲ ਆਉਂਦੇ ਸਨ। ਹੂੰ, ਥਾਣੇ ਵਾਲੇ ਆਣ ਕੇ ਇਨਾਮ ਦਿੰਦੇ ਹੁੰਦੇ ਸਨ। ਅੱਛਾ ਇੱਥੋਂ ਤੱਕ ਸੀ ਕੁੱਲੇ ਦਾ ਬੰਦਾ ਸੀ ਇੱਕ ਤੇ ਆਪਸ ਚ ਕੁੰਦਰਾਜ ਹੋਏਗੀ ਨੇ ਹੂੰ ਉਹ ਮਾਰੀ ਤਲਵਾਰ ਇੱਕ ਨੇ ਸਾਡੇ ਸਾਹਮਣੇ ਗੁੱਟ ਲਾਤਾ ਉਹਦਾ। ਅੱਛਾ ਉਹ ਫੇਰ ਵੀ ਉਸ ਤਰ੍ਹਾਂ ਭੰਗੜਾ ਪਾਈ ਜਾਂਦਾ ਸੀ ਗੁੱਟ ਲੱਥੇ ਤੋਂ। ਉਹ ਅੱਛਾ ਇਹ ਜਿਹੜਾ ਭੰਗੜਾ ਮਸ਼ਹੂਰ ਸੀ ਨੱਥੇ ਵਾਲੀ ਹੂੰ ਬਾਠਾਂ ਵਾਲਾ ਹਾਂ ਖਲਚੀਆਂ ਠੀਕ ਹੈ ਵਧਾਈ ਹੂੰ ਫਿਰ ਆਪਣਾ ਮਤੇ ਕੇ ਹੂੰ ਫਤੋ ਕੇ ਹੂੰ ਤਰਪਾ ਇਧਰੋਂ ਕੁੱਲਿਓਂ ਢੋਲ ਆਉਂਦੇ ਹੁੰਦੇ ਸਾਡੇ ਤੇ ਅੱਛਾ ਹਾਟਾਂ ਬਣ ਬਣਾਣੀਆਂ ਆ ਆਹ ਅੱਛਾ ਇੱਥੇ ਤੇ ਮੁੜ ਕੇ ਇਨਾਮ ਵਰਤਾਉਣੇ ਹੂੰ ਅਫਸਰਾਂ ਨੇ ਅੱਛਾ ਰਈਏ ਫੇਰ ਅੱਗੇ ਆ ਜਾਣਾ। ਹੂੰ ਇੱਥੇ ਸਾਡੇ ਜ਼ਮਾਨੇ 'ਚ ਰੋਸ਼ਨ ਆ ਗਿਆ ਸੀ। ਹੂੰ। ਪਹਿਲੇ ਜਿਹੜਾ ਉਹਦਾ ਮੈਨੂੰ ਨਾਂ ਭੁੱਲ ਗਿਆ ਉਹ ਢੋਲ ਵਜਾਉਂਦਾ ਹੁੰਦਾ ਸੀ। ਉਹ ਲਾਹੌਰੀ ਆਪਣੇ- ਠੇਕਾ ਹਾਂ ਪਸ਼ੌਰੀ ਠੇਕਾ ਉਹਨੇ ਉਸ ਤਰ੍ਹਾਂ ਹੀ ਵਜਾਉਣਾ ਹੂੰ ਤੇ ਉਹਦੇ ਵਿੱਚ ਫਿਰ ਅਸੀਂ ਵੀ ਵਿੱਚ ਗਾਉਂਦੇ ਰਹੇ ਆ ਜੀ ਜੱਗਾ ਜੰਮਿਆ ਤੇ ਮਿਲਣ ਵਧਾਈਆਂ ਜੱਗਾ ਜੰਮਿਆ ਵਾਹ ਜੀ ਵਾਹ ਉਹ ਜੱਗਾ ਜੰਮਿਆ ਤੇ ਮਿਲਣ ਵਧਾਈਆਂ ਵੱਡਾ ਹੋਇਆ ਡਾਕੇ ਮਾਰਦਾ ਪੂਰਨਾ ਹੂੰ ਪੂਰਨਾ ਉਹ ਤੇਰੀਆਂ ਸ਼ਰਾਰਤਾਂ ਨੇ ਚੰਨ ਚਾੜਿਆ ਹੂੰ ਪੱਕੇ ਪੁਲ ਤੇ ਲੜਾਈਆਂ ਹੋਈਆਂ ਪੱਕੇ ਪੁਲ ਤੇ ਲੜਾਈਆਂ ਹੋਈਆਂ ਤੇ ਸ਼ਮੀਆਂ ਦੇ ਕਿੱਲ ਟੁੱਟ ਗਏ। ਵਾਹ ਜੀ ਵਾਹ ਹੈਂ? ਅੱਛਾ ਡਾਚੀ ਵੱਡਿਆ ਬੋੜ ਨਾ ਖਾਵੇ ਜਾਟੀ ਵੱਜਿਆ
ਉਹ ਡਾਚੀ ਵੱਡਿਆ ਬੋੜ ਨਾ ਖਾਵੇ, ਹੰਸੇ ਦੀ ਲਾਸ਼ ਵੇਖ ਕੇ ਪੂਰਨਾ ਪੂਰਨਾ, ਓਏ ਅੱਖੀਆਂ ਕੇ ਰੱਬ ਵਸਦਾ ਕੋਈ ਦੂਰ ਨਾ। ਇਹ ਅਸੀਂ ਭੰਗੜੇ 'ਚ ਪੜ੍ਹਨੇ ਹੁੰਦੇ ਹਾਂ। ਅੱਛਾ ਅੱਛਾ ਠੀਕ ਹੈ। ਫਿਰ ਇੱਥੋਂ ਨਾ ਗ੍ਰੰਥ ਕੱਢਣਾ, ਅੱਛਾ ਹਾਂ ਉਥੋਂ ਗ੍ਰੰਥ ਕੱਢਣਾ। ਫਿਰ ਹਾਂ ਅਸੀਂ ਕਰਾਣੇ ਕਰੀਮਾਨ ਨੇ ਆਪਣੀ ਕਿਤਾਬ ਨੂੰ ਇਹ ਗ੍ਰੰਥਾਂ ਦੇ ਸਾਂ। ਗ੍ਰੰਥ ਸਾਹਿਬ ਆਉਂਦੇ ਸਨ। ਸਹੀ ਹੈ। ਬਹੁਤ ਸਫਾਈ, ਹੂੰ ਅੱਗੇ ਅੱਗੇ ਸਫਾਈ ਕਰੀ ਜਾਣੀ ਹੈ। ਅੱਛਾ ਮੰਜੀ ਤੇ ਧਰਿਆ ਠੀਕ ਹੈ। ਤੇ ਫਿਰ ਪੜ੍ਹਦੇ ਆਉਣਾ ਮਗਰ ਮਗਰ। ਅਸਾਂ ਵੀ ਤੇ ਇਹਨਾਂ ਇਕੱਠੇ ਸਾਂ, ਹੂੰ ਅੱਛਾ ਤੁਸੀਂ ਵੀ ਨਾਲ ਹੀ ਹੋਣਾ। ਨਾਲ ਹੀ ਸਾਂ ਵਿੱਚ ਸ਼ਾਮਲ ਸਾਂ ਤੇ ਡਏ ਸੁਣਾਉਣ। ਹੋਰ ਸਾਨੂੰ ਕੀ ਪਤਾ, ਅੱਛਾ ਅੱਛਾ ਅਸਾਂ ਵੀ ਜਾਣਾ ਨਾਲ ਹੀ। ਕਈ ਕੁਝ ਬਣੇ ਹੋਣੇ ਜੀ ਜੀ ਤੇ ਇਹਨਾਂ ਦਾ ਉਦੋਂ ਇਹ ਪੜ੍ਹ ਦਿੰਦੇ ਸਨ। ਕਰਕੇ ਕਾਰਜ ਪੂਰੇ ਬਾਬਾ ਘਰ ਚੱਲਿਆ, ਹੂੰ ਕਰਕੇ ਕਾਰਜ ਪੂਰੇ ਬਾਬਾ ਘਰ ਚੱਲਿਆ। ਕਿਉਂਕਿ ਪਿੰਡਰਾਂ ਦਾ ਹੋਕਾ ਸੀ, ਹੂੰ ਉਹਨਾਂ ਨਾਲ ਫਿਰ ਖੱਤਰੀ ਵੀ ਮਿਲ ਗਏ, ਹੂੰ ਕਸਾਈ ਵੀ ਮਿਲ ਗਏ। ਹੂੰ ਅੱਜ ਭੱਟੀ ਬਣੇ ਨੇ, ਹੂੰ ਅਸੀਂ ਮਲਕ ਵੀ ਬਣ ਗਏ। ਹੂੰ ਅਸੀਂ ਉਦੋਂ ਤੇਲੀ ਸਾਂ। ਹੂੰ ਠੀਕ। ਗੱਲ ਨੂੰ ਸਮਝਦੇ? ਵਾਹ ਜੀ ਵਾਹ। ਕਿਉਂ ਗੱਲ ਤੇ ਸਿੱਧੀ ਕਰਨੀ ਹੈ। ਜੀ 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 ਤੇ ਸਾਡੀ ਪੱਤੀ ਦੇ ਇਹ ਟਾਲੀ ਵਾਲੀ ਜਿਹੜੇ ਇਹ ਵਾਰਸ ਸਨ। ਅੱਛਾ ਇਹ ਫਿਰ ਕਿਸੇ ਨੂੰ ਵੀ ਨਹੀਂ ਗਿਣਦੇ। ਠੀਕ ਹੈ। ਅੱਛਾ ਬਾਬਾ ਜੀ ਜਦੋਂ ਆਪਣਾ ਇਹਨਾਂ ਨੇ ਗ੍ਰੰਥ ਸਾਹਿਬ ਕੱਢਣਾ, ਹਾਂਜੀ, ਗੁਰਦੁਆਰਾ ਕਿਹੜੀ ਬਾਈ ਸੀ ਪਿੰਡ ਦੀ? ਗੁਰਦਾ ਚੜ੍ਹਦ ਬਾਈ। ਚੜ੍ਹਦੀ ਬਾਈ, ਯਾਨੀ ਕਿ ਤੁਹਾਡੇ ਵਾਲੇ ਪਾਸੇ। ਹਾਂਜੀ। ਉਥੋਂ ਜਦੋਂ ਗ੍ਰੰਥ ਸਾਹਿਬ ਕੱਢਣਾ ਸਾਰੇ ਪਿੰਡ ਦਾ ਚੱਕਰ ਲਾਣਾ। ਹਾਂਜੀ ਅੱਛਾ ਤੇ ਉਹਨਾਂ ਨੇ ਬਾਣੀ ਪੜ੍ਹਨੀ। ਹਾਂ ਪਾਣੀ ਪਾਣੀ ਤੋਂ ਉੱਥੇ ਫਿਰ ਜਾਣਾ ਮੰਦਰ ਦੇ ਵਿੱਚ। ਅੱਛਾ ਹੋਰ ਕੋਈ ਗੁਰਦੁਆਰੇ ਦੇ ਵਿੱਚ ਜਾਣਾ। ਹੋਰ ਕੋਈ ਤੁਹਾਨੂੰ ਬਾਣੀ ਆਂਦੀ ਤੇ ਤਿਲਾਵਤ? ਉਹ ਜਿਹੜੀ ਤੁਹਾਨੂੰ ਦੱਸੀ ਅੱਗੇ ਬੋਰਡ ਥੱਲੇ ਗ੍ਰੰਥ ਕੱਢ ਕੇ ਬਾਗੇ ਹੀ ਜਾਂਦੇ ਹਨ ਉਤਲੀ ਪੱਤੀ ਸਾਣੀ। ਔਰ ਇੱਥੇ ਹੀ ਕਰ ਸਿੱਧੇ। ਦਿੰਦੇ ਹਨ। ਔਰ ਗੁਰਦੁਆਰਾ ਤੇ ਇੱਥੇ ਸੀ ਸਹੀ ਹੈ। ਵੱਡਾ ਜਿਹੜਾ, ਉਹ ਇੱਥੇ ਸੀ ਗੁਰਦੁਆਰਾ ਉਹਨਾਂ ਦਾ, ਜਿੱਥੇ ਇਹਨਾਂ ਦੀ ਬੈਠਕ ਸੀ। ਅੱਛਾ ਹਾਂ ਜਿੱਥੇ ਇਹਨਾਂ ਦੀ ਬੈਠਕ ਸੀ। ਗਿਆਨੀ ਪੜਿਆ ਲਿਖਿਆ ਵੱਡੀ ਇਹ ਉਹ ਸੀ। ਪੜਦਾ ਹੁੰਦਾ ਸੀ ਉਦੋਂ ਇਹ ਤਾਂ ਚਾਨਣ ਪੜਿਆ ਸੀ, ਉਹਦੇ ਕੋਲ ਬੈਂਦੇ ਸਨ। ਤੇ ਇਹ ਪੜਦਾ ਹੁੰਦਾ। ਪਿੰਡਰ ਤੇ ਫਿਰ ਇਸ ਤਰ੍ਹਾਂ ਹੀ ਚੱਲਦੇ ਸਨ। ਪਿੰਡਰ ਤੇ ਫਿਰ ਇਸ ਤਰ੍ਹਾਂ ਹੀ ਚੱਲਦੇ ਹਨ ਨਾ। ਆਹੋ ਇਹ ਅੱਛਾ ਬਾਬਾ ਜੀ ਹੋਰ ਕੋਈ ਥੋੜੀ ਜਿਹੀ ਬਾਣੀ ਪੜੋ ਤੁਸੀਂ। ਹਾਂਜੀ। ਬਾਣੀ ਪੜੋ ਕੀ ਪਿੱਛੇ ਪੜਨਾ ਆਪਣਾ ਜੀ ਗਾਣਾ ਤੁਸੀਂ ਉਸ ਵੇਲੇ। ਮੰਦਰ ਜਾ ਕੇ ਹਾਂ ਪਰ ਉਹ ਜਿਹੜੀ ਅੱਗੇ ਸੁਣਾਈ ਹੈ, ਅੱਛਾ ਤੂੰ ਜੋਗ ਜੋ ਇਹ ਪਤਾ ਕਦੋਂ ਪੜਨਾ? ਹਾਂ ਜਦੋਂ ਉੱਥੇ ਇਫਤਤਾਹ ਤੇ ਨਾ ਤੁਰ ਜਾਣਾ, ਅੱਛਾ ਮੰਦਰੋਂ ਹੋ ਕੇ ਫੇਰ ਗੁਰਦੁਆਰੇ ਜਾ ਕੇ ਬੈਠ ਹੋਣੀ ਹੈ ਰਾਤ ਨੂੰ। ਠੀਕ ਹੈ। ਜਾਂ ਸ਼ਾਮ ਪੈ ਗਈ ਤੁਰਦਿਆਂ ਫਿਰਦਿਆਂ ਤੋਂ ਮੈਂ ਨਹੀਂ ਕਹਿ ਸਕਦਾ, ਹੂੰ ਕਿਉਂ ਵਕਤ ਤੇ ਉਹ ਕੱਢਦੇ ਹਨ ਆਪਣਾ। ਹੂੰ ਜੇ ਹੁਣ ਮਹਿਫਲਾਂ ਹੁੰਦੀਆਂ ਨੇ ਪਈਆਂ ਤੇ ਵਕਤ ਤੇ ਲੱਗਦਾ ਜੀ ਤੇ ਮੰਦਰ 'ਚ ਨਾ ਪਹਿਲੇ ਜਾਣਾ ਹੁੰਦਾ ਸੀ, ਸਹੀ। ਫਿਰ ਉੱਥੇ ਗੁਰਦੁਆਰੇ ਜਾਣਾ ਹੁੰਦਾ ਸੀ। ਹੂੰ ਤੁਮ ਜੋਗ ਜੋਗ ਜੀਓ ਮਹਾਰਾ रे हम तोरी नगरिया में आए, कैसे जागे हमारे पाग रे, हम तोरी नगरिया में आए, तरस रही मोरी अखियां तोरे दरस की प्यासी, प्यास बुझा जा सामने आ जा रे, बिन देखे न जाऊंगा रे, हम तोरी नगरिया में आए। बाणी बहुत ज्यादा लम्मी है, बुढ़ापे की वजह ना समझ लो जी, या ज़हनी टेंशन की वजह ना समझ लो। 5-7 शेर मैनूं याद ने, ठीक है, जेड़े मैं तुहानूं हुण सुणाए जी, ठीक उस वक्त दे सही, जेड़ा पढ़दे सन सही ते कोल खत्ती सन। इन्ना ओ गड़वी हुंदी सी पित्तल दी, हाँ, ते चादर हेठों खिच के ते खूही माण वाली ते नहा दिंदे हन अच्छा, मेरे गवांढ, ठीक है, ते पानी पिछां सुट देना, हाँ, उसले सिर च फराए हुंदे हन, ठीक है, उस तरह पकाया हर शै मून तक हे राम राम राम, हे राम राम करंजवा उन्हां दे घर हुंदे चन्न चाह के घर। अच्छा जे वो दूसरे को बंदे सुनते उन्होंने पता होएगा जी, चढ़दी पत्ती जो बोलन लिया साडा बंदा ये है सी, हाँ, हैं ते उदों ना फिर वो दूसरा दछड़ी वल्दीयत दा, हैं जी, जी, मलिक अब्दुल हमीद सन ऑफ चिरागदीन हाँ जी, उर्फ वैणो, अच्छा, छेती उत्थे उपणगे। उर्फ वैणो, कोई भी सुनदा तो छेती उपर जाणगे ना, उन्हां दे नाम चलदे हन उदों। हर बंदे दे 3 नाम ने जी, जी, अगे जलालदीन, वल्द मीरां बख्श, अगे चिरागदीन, वल्द पैसा, ये इन्हां दे विच असीं सां, जिन्हां विच बाबा नथू प्रधान सी, ठीक, बाबा नथू साहब ये नंबरदार सन। उस तो पहले ये फिर नंबरदारी इन्हां को तुरी आउण लई है, जिहड़ी हुण के उपरी है सूबेदार साहब शौकत अली वेलफेयर अफसर हैं, ते नंबरदार साहब ते लटायर
ਸੂਬੇਦਾਰ ਸਾਹਿਬ। ਸਹੀ ਇਹ ਹੁਣ ਇਹਨਾਂ ਤੱਕ ਇਹ ਗੱਲ ਪਹੁੰਚ ਸਹੀ। ਗਈ ਹੈ। ਅੱਗੇ ਸੀ ਹਰੀ ਸਿੰਘ ਵਾਲਾ ਰਕਬਾ ਸਾਰਾ, ਹਾਂ ਉਹ ਸਾਡੇ ਗੁਆਂਢ ਸੀ। ਹਾਂ ਉਹ ਮਮਦੀਨ ਨਾਂ ਦਾ ਬੰਦਾ ਸੀ ਉਰਫ ਵਲਦ ਬੂੜਾ। ਉਹਨਾਂ ਨੇ ਉਹ ਝੂਠ ਬੋਲ ਕੇ ਹੋਇਆ ਸੀ ਕਤਲ ਇੱਥੇ, ਬਾਬਾ ਹਰੀ ਸਿੰਘ ਇੱਥੇ ਆ ਸਾਹਮਣੇ ਬਾਰਡਰ ਤੇ। ਅੱਛਾ ਉਹਨਾਂ ਐਵੇਂ ਟਕਵੀ ਟਕਵਾ ਪਿੰਡ ਦੱਸ ਕੇ ਤੋਂ ਦਰਖਾਸਤ ਦੇ ਦਿੱਤੀ। ਹਾਂ ਉਹ ਫਿਰ ਪੈਲੀ ਇਹਨਾਂ ਨੂੰ ਉਹ ਨਹੀਂ ਮਿਲ ਸਕਿਆ ਉਹ ਹੱਕ। ਅੱਛਾ 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 ਉਹ ਜਿਹੜਾ ਹੱਕ ਇਹਨਾਂ ਨੂੰ ਮਿਲਣਾ ਚਾਹੀਦਾ ਉਹ ਫਿਰ ਇਹਨਾਂ ਨੂੰ ਨਹੀਂ ਮਿਲ ਸਕਿਆ। ਸਹੀ ਹੈ। ਮਤਲਬ ਤੁਹਾਡੇ ਗੱਲ ਕਰਨ ਦਾ ਮਕਸਦ ਹੈ ਕਿ ਭਿੰਡਰਾਂ ਸਿੱਖਾਂ ਦੇ ਵਿੱਚ ਕੋਈ ਘਰ ਇੱਥੇ ਰਹਿ ਵੀ ਗਿਆ ਸੀ ਹਾਂਜੀ ਕਾਫੀ ਹਾਂਜੀ ਵੇਲੇ। ਹੋਇਆ ਨਹੀਂ ਬੈਠੇ। ਅੱਛਾ ਉਹ ਇੱਕ ਘਰ ਸੀ, ਦੋ ਘਰ ਸਨ ਇਹ ਜੀ ਉਸ ਵੇਲੇ? ਹੁਣ ਤੇ ਘਰ ਚੁੱਕੇ ਉਸ ਬਣ ਗਏ ਵਕਤ ਤੇ ਫਿਰ ਇੱਕੋ ਹੀ ਸੀ। ਇੱਕੋ ਹੀ ਸੀ। ਤੇ ਉਹ ਜਿਹੜਾ ਘਰ ਇੱਥੇ ਰਹਿ ਗਿਆ ਹਾਂਜੀ। ਉਹਨਾਂ ਚੋਂ ਵੱਡੇ ਵਡੇਰਿਆਂ ਦਾ ਨਾਮ ਬਾਬਾ ਨੱਥੂ ਸੀ। ਬਾਬਾ ਨੱਥੂ। ਅੱਛਾ ਉਹ 47 ਤੋਂ ਪਹਿਲੇ ਹੀ ਮੁਸਲਮਾਨ ਹੋ ਗਏ ਸੋ? ਆਹੋ ਇਹ ਪਹਿਲੇ ਹੋ ਗਏ ਸਨ। ਪਹਿਲੇ। ਠੀਕ ਹੈ ਇਹ ਠੀਕ। ਪਹਿਲਾਂ ਹੋਏ। ਪਹਿਲੇ ਹੋ ਗਏ ਸਨ ਤਾਂ ਹੀ ਰਹਿ ਗਏ ਨਾ। ਤੇ ਜਿਹੜੇ ਹਾਂ ਤੇ ਤਾਂ ਚਾਨਣ ਸਾਹਿਬ ਸਭ ਤੋਂ ਪਹਿਲੋਂ ਇਥੋਂ ਰਹੀਏ ਜੋ ਗਿਆ ਸੀ। ਹੂੰ ਉਹ ਇਹ ਚੀਜ਼ ਨੂੰ ਸਮਝਦਾ ਸੀ, ਹੂੰ ਪੜਿਆ ਲਿਖਿਆ ਸੀ, ਉਹਨੂੰ ਅਖਬਾਰ ਵੀ ਆਉਂਦੀ ਹੁੰਦੀ ਸੀ। ਹੂੰ 2 ਮਾਹ ਪਹਿਲੇ 47 ਦੇ ਵਿੱਚ ਹਿੰਦੁਸਤਾਨ ਪਾਕਿਸਤਾਨ ਬਣਦਾ ਜੰਗ ਲੱਗੀ ਹੈ। ਹੂੰ ਤੇ 2-3 ਮਹੀਨੇ ਪਹਿਲੇ ਇਥੋਂ ਚਲਾ ਗਿਆ ਸੀ। ਪਰ ਜੰਗ ਲੱਗਣੀ ਹੈ ਤੇ ਅਲਾਦਾ ਇਲਾਕੇ ਹੋ ਜਾਣੇ ਨੇ, ਹਾਂ ਤਾਂ ਅਸੀਂ ਚੱਲਨੇ ਆ। ਇੱਕ ਮਾਈ ਸੀ ਫਿਰ ਲਾੜੀ, ਉਹਨੇ ਆਖਿਆ ਫਿਰ ਚਾਨਣਾ ਤੇ ਝਾੜੀ ਮੈਨੂੰ ਦੇ ਦੇ ਪੀਆ ਕਰਾਂਗੇ। ਅੱਛਾ ਉਹਨੇ ਆਖਿਆ ਲਓ ਮਾਂ ਜੀ, ਆਪਣਾ ਬਾਲ ਬੱਚਾ ਲੈ ਕੇ ਤੇ ਤੁਰ ਗਿਆ ਸੀ। ਉਸ ਮਕਾਨ ਵਿੱਚ ਹੁਣ ਰਹਿੰਦੇ ਯੂਸਫ ਵਿਚਾ ਕੇ। ਠੀਕ ਹੈ ਫਿਰ ਪਹਿਲੋਂ ਆਏ ਹਨ ਬਾਬੇ ਵੇਲੀ ਵਾਲੇ। ਜੀ ਜੀ ਜੀ। ਬਾਬਾ ਜੀ ਤੁਸੀਂ ਦੱਸਿਆ ਕਿ ਸਾਡੇ ਪਿੰਡ ਬਾਹਮਣ ਵੀ ਖੱਤਰੀ ਸਨ। ਹਾਂਜੀ। ਇਹਨਾਂ ਦਾ ਕੀ ਕੰਮਕਾਜ ਸੀ? ਇਹਨਾਂ ਤਾਂ ਜ਼ਮੀਨਾਂ ਸਨ। ਅੱਛਾ ਹਾਂ ਦੁਕਾਨਦਾਰੀ ਵੀ ਕਰਦੇ ਹਾਂ। ਸਨ? ਜਿਹੜੇ ਸੁਨਿਆਰੇ ਤੁਸੀਂ ਦੱਸੇ ਸਾਡੇ ਸੁਨਿਆਰੇ। ਉਹ ਪਿੰਡ ਦੀ ਉਹ ਦੁਕਾਨਾਂ? ਪਿੰਡ ਜੀ, ਅੱਛਾ ਹਰ ਕਿਸਮ ਦੀ ਦੁਕਾਨ ਸੀ ਇੱਥੇ। ਸ਼ਰਾਬ ਦਾ ਠੇਕਾ ਵੀ ਇੱਥੇ ਸੀ। ਅੱਛਾ ਤਖਤ ਪੋਜ ਡਟਿਆ ਹੁੰਦਾ, ਚੜ੍ਹਦੀ ਪੱਤੀ ਹਾਂ ਪਿੰਡਰਾਂ ਦਾ। ਠੀਕ ਹੈ। ਹਾਂ ਉੱਥੇ ਹੁਣ ਸਾਡੇ ਉਦੋਂ ਡਾਕਟਰ ਕਿਹੜੀ ਕਿਹਾ ਮਨਾ ਟੋਕੀ ਪਾਈ ਹੈ। ਅੱਛਾ ਅੱਛਾ ਉਦੋਂ ਕਿਹੜੀ ਮਨਾ ਮਨਾਈ? ਹਾਂ ਨਹੀਂ ਸੀ ਉਹ ਸ਼ਰਾਬ ਦਾ ਠੇਕਾ ਹੀ ਕਿਸ ਤਰ੍ਹਾਂ। ਮਤਲਬ ਅਸੀਂ ਇਹ ਮੈਂ ਗੱਲ ਕਰ ਸਕਣਾ ਕਿ ਰਈਆ ਚ ਅੱਜ ਤੋਂ 73 ਸਾਲ ਪਿੱਛੇ ਟੁਰ ਜੀ ਇੱਥੇ ਬਕਾਇਦਾ ਬਾਜ਼ਾਰ ਸਨ, ਦੁਕਾਨਾਂ ਹਰ ਸਨ ਚੀਜ਼। ਤੇ ਲਾਮ ਦੇ ਪਿੰਡ ਵੀ ਸੌਦਾ ਸਲਾਮ ਹਾਂਜੀ ਅੱਛਾ ਜੁਮਾ ਵੀ ਇੱਥੇ ਪੜਨ ਆਉਂਦੇ ਹਨ ਸਾਰੇ ਮੁਸਲਮਾਨ। ਮਤਲਬ ਉਸ ਦੌਰ ਚ ਅਗਰ ਜੁਮਾ ਹੁੰਦਾ ਤੇ ਸੀ ਦੂਸਰੇ ਜਿਹੜੇ ਹਨ ਪਿੰਡਰ, ਉਹ ਇਹ ਦੂਸਰਾ ਆਪਣਾ ਕੰਮ ਜੀ ਜੀ ਆਪਣੇ ਮਜ਼ਹਬ ਦੇ ਹਾਂ, ਮੁਤਾਬਕ ਬਿਲਕੁਲ ਬਿਲਕੁਲ ਉਹ ਮਨਾਉਂਦੇ ਸਨ। ਠੀਕ ਹੈ। ਵੱਡੇ ਦੁਕਾਨਦਾਰ ਤਗੜੇ ਦੁਕਾਨਦਾਰ ਉਹ ਕੌਣ ਸਨ ਜਿਨ੍ਹਾਂ ਕੋਲ ਥੋੜਾ ਚੋਖਾ ਪੈਸਾ ਸੀ? ਹਾਂਜੀ ਜਿਹੜੇ ਮਤਲਬ ਸ਼ਾਹੂਕਾਰ ਲੋਕ ਸਨ ਔਰ ਸਾਨ ਪਾਰਟੀ ਤੁਸੀਂ ਕਹਿ ਲਓ ਉਹ ਪਾ ਚਾਨਣ ਖੱਤਰੀ ਕੇ ਸਨ। ਉਹੋ ਹੀ ਹੈ ਚਾਨਣ ਸ਼ਾਹ ਕੇ ਉਹੀ ਸਨ। ਉਹਨਾਂ ਦੀਆਂ ਦੁਕਾਨਾਂ ਉਹਨਾਂ ਦੀਆਂ ਦੁਕਾਨਾਂ ਹਨ, ਭਾਵੇਂ ਉਹਨਾਂ ਦੇ ਭਰਾ ਸਨ, ਭਾਵੇਂ ਉਹਨਾਂ ਦੇ ਭਰੇਵੇਂ ਇਹ ਸਨ। ਮੁਸਲਮਾਨਾਂ ਦੀਆਂ ਇੱਥੇ ਦੁਕਾਨਾਂ ਕੋਈ ਨਹੀਂ। ਵਜ਼ਾਹਿਦ ਨਹੀਂ ਪਤਾ ਕਿਉਂਕਿ ਮੁਸਲਮਾਨਾਂ ਦੀ ਦੁਕਾਨ ਕੋਈ ਨਹੀਂ ਸੀ ਅੱਛਾ ਸਵਾਏ ਇਹਨਾਂ ਤੋਂ। ਹੂੰ ਬਾਹਰ ਕੈਫੇ ਪੈਸਾ ਰੁਪਈਆ ਕੇ ਉਸ ਟਾਈਮ ਦਾ ਉਹ ਮੈਂ ਕਮਾਈ ਪੱਟੀ ਤੇ ਉਹਨੇ ਦੋਵਾਂ ਜਣੇ ਰਲ ਕੇ ਹਾਂ। ਪਾਈ ਦੁਕਾਨ। ਤੇ ਬਾਅਦ ਚ ਤੇ ਫਿਰ ਕਈ ਰਲ ਗਏ। ਹੁਣ ਉੱਥੇ ਕੀ ਜਵਾਬ ਦਈਏ? ਜੀ ਉਹ ਇਹੀ ਸੀ। ਠੀਕ ਹਾਂ ਅਬ ਉਹ ਤੋਂ ਹਿੰਦੁਸਤਾਨ ਉਹਦਾ ਪਾਕਿਸਤਾਨ ਤੋਂ ਬਾਅਦ ਵੀ ਦੁਕਾਨਾਂ ਦੁਕਾਨਾਂ ਹਜ਼ਾਰਾ ਸਾਹਿਬ ਜਿਹੜੇ ਨੇ ਉਹ ਆਉਂਦੇ ਹੁੰਦੇ ਸਨ। ਉਹਨੇ ਥਾਂ 'ਚ ਗੁਰਦੁਆਰੇ 'ਚ ਮਸ਼ੀਨ ਲਾਈ ਸੀ ਕਸਾਈਆਂ ਨੇ। ਇਹਨਾਂ ਹਿਸਾਬ ਸੂਬ ਕਰਨਾ, ਖੱਡੀਆਂ ਲਾਉਣਾ, ਉਹ ਬੋਰਡ ਦੇ ਉੱਤੇ ਹੁੰਦਾ ਸੀ। ਜਿਸ ਦਿਨ ਫੜਿਆ ਗਿਆ ਇੱਥੇ ਆ ਬਾਰਡਰ ਤੇ ਇਧਰ ਇੰਡੀਆ 'ਚ ਕੈਦ ਘੱਤੀਆਂ ਨਾ ਹਜ਼ਾਰਾ ਸਾਹਿਬ ਨੇ, ਹਾਂ ਹਾਂ ਤੇ ਉਦੋਂ ਮੇਰਾ ਮਤਲਬ ਮੁਕਵੀ ਨਾਲ ਫੜਾਤਾ ਗਿਆ। ਹਾਂ ਵਿੱਚੇ ਦੁਸ਼ਮਣ ਵਿੱਚੇ ਸੱਜਣ। ਹਾਂ ਹਾਂ ਤੇ ਉਹਨੇ ਆਖਿਆ ਵੀ ਮੈਨੂੰ ਪਿੰਡ ਥਾਣੀ ਲੰਘਣ ਦਿਓ। ਅੱਛਾ ਆ ਹੁਣ ਬੋਲੀ ਸੁਣਨ ਵਾਲੀ ਆਈ ਆ। ਜੀ ਜੀ ਉਹਨੇ ਆਖਿਆ ਠੰਡਾਰਾ ਮੈਨੂੰ ਪਿੰਡ ਥਾਣੀ ਲੰਘਾ। ਹੂੰ ਉਹਨੇ ਆਖਿਆ ਕਾਨੂੰਨ ਇਜਾਜ਼ਤ ਨਹੀਂ ਦਿੰਦਾ। ਇਹ ਹਜ਼ਾਰਾ ਸਿੰਘ ਨੇ ਕਿਹਾ ਸੀ ਹਜ਼ਾਰਾ ਸਿੰਘ ਨੇ ਅੱਛਾ ਉਹ ਪਿੰਡਰ ਜੱਟ ਸੀ ਥਾਣਦਾਰ ਨੂੰ, ਹਾਂ ਪਿੰਡਰ ਸਨ, ਰਈਆ ਦਾ ਰਹਿਣ ਹਾਂ ਥਾਣਦਾਰ ਨੂੰ ਕਿਹਾ। ਅੱਛਾ ਉਹਨੇ ਆਖਿਆ ਸਾਡੀ ਪੈਲੀ ਜੀ ਥਾਣਾ। ਹਾਂ ਉਦੋਂ ਦੇ ਫੁੱਲ ਬੈਂਚ, ਅੱਛਾ ਥਾਣਦਾਰ ਬਾਅਦ ਚ ਬਣੇ ਨੇ। ਹਾਂ ਉਦੋਂ ਦੇ ਹਨ ਫੁੱਲ ਬੈਂਚ। ਫੁੱਲ ਬੈਂਚ ਇੱਥੇ ਆਉਂਦਿਆਂ ਸਾਹਮਣੇ ਉਹਨੇ ਆਖਿਆ ਝਲਾਰ ਹਾਂ ਇਹ ਕਿਹਨੇ ਲਾਈ ਹੈ? ਇਹ ਜੀ ਖੈਰ ਜਿਹਨੂੰ ਪੱਟੀ। ਉਹਨਾਂ ਆਖੋ ਖੈਰੇ ਸਾਡੀ ਪੈਲੀ ਚ ਲਾਈ ਹੈ ਝਲਾਰ। ਉਂਗਲਾਂ ਉਹਦੀਆਂ ਭੱਜੀਆਂ ਹਨ। ਅੱਛਾ ਮਾਰਿਆ ਬੈਦ ਯਾਰੇ ਦਾ ਹੂੰ ਥਾਣਦਾਰ ਨੇ ਹੂੰ ਤੇ ਲੈ ਗਏ। ਤੇ ਰਾਤ ਰੇ ਦੁਨੀਆ ਫਿਰ ਮਿਲਣ ਗਈ ਅੱਛਾ ਉੱਥੇ ਜੇਲ੍ਹ ਦੇ ਵਿੱਚ। ਹੂੰ ਸੁਬਾਹ ਉੱਠ ਕੇ ਉਹਨਾਂ ਖੜਨੇ ਸਿਆਲਕੋਟ ਨੂੰ। ਹੂੰ ਇਹ ਭੱਟੀ ਹਸਨ ਮੁਹੰਮਦ ਫਿਰ ਬਹਿ ਗਏ। ਉਹਨਾਂ ਆਖਿਆ ਉਹ ਭਾਈ ਜਾਂ ਪਿੱਛੇ ਚੱਲ ਜਾ ਟਾਂਗੇ ਦੂਸਰੇ ਦੇ ਆਈ। ਹੂੰ ਹਾਲਾਂਕਿ ਤੇਰਾ ਮੁਜਰਮ ਸੀ ਨਾ ਉਹ ਯਾਰਾ। ਹੂੰ ਉਹਨਾਂ ਆਖਿਆ ਇੰਜ ਨਹੀਂ, ਧਿਆਨ ਨਾਲ। ਉਹ ਭਾਈ ਉਹ ਹੂੰ ਉਹ ਕੀ ਕਸੂਰ ਕੀਤਾ ਸੀ ਬਾਬਾ ਵਾਦੇ ਪੱਗ ਹੈ ਹਜ਼ਾਰਾ ਸਿੰਘ ਨੇ ਕੀ ਤੇ ਪਾਰ ਅੰਦਰ ਆਉਂਦੇ ਜਾਂਦੇ ਸਨ। ਉਹ ਇੱਥੇ ਮਲਾਵਾ ਨਾ ਸੀ ਉਹਦਾ ਜੁੱਟ ਹਾਂ ਪਾਰ ਵਾਲਾ ਨਾ ਸ਼ਾਵਾਂ ਲਿਆ ਕੇ ਉਧਰ ਉਧਰ ਜਾਂਦੇ ਸਨ। ਹਾਂ ਤੇ ਉੱਥੇ ਉਹ ਫੜਿਆ ਗਿਆ ਸੀ। ਠੀਕ ਆ ਜੀਜੇ ਦਾ ਜੱਟ ਸੀ। ਕਿਸੇ ਮੁਖਬਰੀ ਕਰਤੀ। ਇਹਨੇ ਪਛਾਣ ਲਿਆ
ਉਹਨੇ ਮੂੰਹ ਤੋਂ ਲੀਲਾ ਲਾਇਆ ਤੇ ਇਹਨੇ ਪਛਾਣ ਲਿਆ। ਠੀਕ ਹੈ। ਇਹਨੇ ਫਿਰ ਥਾਣੇਦਾਰ ਨੂੰ ਆਖਿਆ ਬਈ ਇਹ ਹਜ਼ਾਰਾ ਹੈ। ਉੱਥੇ ਲੰਮਾ ਪਿਆ ਸੀ। ਫਿਰ ਉਹਨਾਂ ਫੜ ਲਿਆ। ਤੁਹਾਡੇ ਨਾਲ ਕਰਨਾ ਗੱਲ ਬਾਅਦ ਚ। ਮੇਲਾ ਲੱਗਦਾ ਸੀ ਆਪਣੇ ਇਲਾਕੇ 'ਚ? ਵੇ ਬਾਪ ਵਿਸਾਖੀ ਲੱਗਦੀ ਸੀ। ਵਿਸਾਖੀ ਤੋਂ ਇਲਾਵਾ ਮੇਲਾ ਕਿਸੇ ਬਾਬੇ ਦੇ ਨਾਂ ਦੇ ਹੋਰ? ਕਿਸੇ ਢੇਰੀ ਤੇ? ਹਾਂ ਨਹੀਂ ਉਸ ਵਕਤ ਕੋਈ ਨਹੀਂ ਸੀ। ਕਬੱਡੀ ਸ਼ਬੱਡੀ ਭਲਵਾਨੀ? ਕਬੱਡੀ ਤੇ ਆਮ ਹੁੰਦੀ ਸੀ। ਅੱਛਾ। ਘੋੜੀਆਂ ਦੀ ਦੌੜ ਵੀ ਹੁੰਦੀ ਸੀ। ਆਪਣੇ ਪਿੰਡ ਦਾ ਕੋਈ ਹੋਇਆ ਕੋਈ ਬੰਦਾ ਸਿੱਖਾਂ 'ਚ? ਆਪਣੇ ਪਿੰਡ ਦਾ ਕੋਈ ਸਿੱਖਾਂ 'ਚ ਹੋਇਆ ਭਲਵਾਨ ਕਬੱਡੀ? ਇੱਥੇ ਹਾਂ ਹੈ ਹੀ ਪਿੰਡਰ ਸਨ ਇਹੋ ਮੁੜ ਕੇ ਪਹੁੰਚੋਗੇ ਇਹ ਜਾਂਦੇ ਹਨ। ਭਲਵਾਨ ਜਿਹੜਾ ਕਬੱਡੀ ਖੇਡਦਾ ਸੀ? ਨਹੀਂ ਜੀ ਇਹ ਮੇਰੀ ਵਾਕਫੀਤ ਨਹੀਂ। ਹਾਂ ਮੈਂ ਝੂਠ ਕਿਉਂ ਬੋਲਾਂ? ਠੀਕ। ਬਾਬਾ ਜੀ ਉਦੋਂ ਇਸ ਇਲਾਕੇ ਦੇ ਵਿੱਚ ਗਵਈਆ ਹਾਂਜੀ ਜਿਹੜਾ ਲੋਕ ਵਿਆਹਾਂ ਸ਼ਾਦੀਆਂ ਤੇ ਜਾਂ ਆਪਣਾ ਥੀਏਟਰ ਥੂਟਰ ਲੱਗਣੇ ਬੋਲਣ ਆਣਾ ਕੋਈ ਹੈ ਸੀ ਉਹ ਪੁਰਾਣਾ? ਆਹੋ ਜੀ ਬਰਕਤ ਭੰਡ। ਅੱਛਾ ਫਿਰ ਆਪਣਾ ਉਹ ਬਦਮਲੀਓ ਸਨ। ਠੀਕ ਹੈ। ਇਹ ਮਾਚਾਂ ਵਾਲੇ ਮਸ਼ਹੂਰ ਸਨ। ਅੱਛਾ ਮਾਚਾਂ ਵਾਲੇ ਹਾਂ। ਉਹ ਇਹਨਾਂ ਦੀ ਸਿਫਤ ਸੁਣਾ ਕਰ ਦਿੰਦੇ ਹਨ। ਉਹ ਨਹੀਂ ਜਾਣੇ ਤੇ ਅੱਛਾ ਅੱਛਾ ਮਾਚਾਂ ਵਾਲੇ ਆਣ ਕੇ ਠੀਕ ਹੈ। ਤੇ ਉਸ ਵੇਲੇ ਦਾ ਕੋਈ ਗਾਉਣ ਗੂਣ ਜ਼ਿਆਦਾ ਮਾਚਾਂ ਕਿਹੜੇ ਕਸਾਂ ਹੈ। ਜਿਹੜਾ ਬੰਦਾ ਗਵਈਆ ਸੀ ਜ਼ਿਆਦਾ ਹਾਂਜੀ ਗਾਣੇ ਬੋਲਣ ਵਾਲਾ ਕਿਹੜੇ ਗਾਣੇ ਉਸ ਵੇਲੇ ਮਸ਼ਹੂਰ ਸਨ? ਉਹ ਉਹਨਾਂ ਚ ਕੋਈ ਇੱਕ ਤੁਹਾਨੂੰ ਆਂਦਾ? ਇੱਕ ਆਉਂਦਾ ਹਾਂ ਕੋਈ ਥੋੜੇ ਜਿਹੇ ਗਾਣੇ ਤੇ ਆਉਂਦੇ ਨੇ ਉਹ। ਦੱਸੋ ਉਸ ਵੇਲੇ ਕਿਹੜੇ ਬੜੇ ਮਸ਼ਹੂਰ ਸਨ ਤੁਹਾਡੇ ਦੌਰ ਦੇ ਜਦੋਂ? ਹੇ ਹਿਰਸ ਦੇ ਨਾਲ ਜਹਾਨ ਜਿਉਂਦਾ ਉਹ ਬਿਨਾ ਹਿਰਸੇ ਕੂੜ ਆਬਾਦੀਆਂ ਨੇ ਉਹ ਮਾਪੇ ਵੇਖ ਕੇ ਜੀਵਦੇ ਪੁੱਤਰਾਂ ਨੂੰ ਤੇ ਭਾਵੇਂ ਨਹੀਂ ਕਮਾਈਆਂ ਖਾਦੀਆਂ ਨੇ। ਇਹ ਬੁੱਢਾ ਕੁੱਲਿਓ ਸੀ ਉਹ ਪੜਦਾ ਹੁੰਦਾ ਸੀ ਉਹਨੂੰ ਉਹ ਆਉਂਦੇ ਨੇ ਸਾਰੇ। ਇਸ ਤਰ੍ਹਾਂ ਕਈ ਨੇ ਮੇਰਾ ਮਤਲਬ ਜੀ ਜੀ ਕੋਈ ਥੋੜੇ ਤਾਂ ਨਹੀਂ ਨਾ ਬੇਬਹਾ ਨੇ। ਸਹੀ। ਉਹ ਤਾਂ ਪਿਆ ਗੁਰਬਾਣੀ ਪੜ ਦਿੰਦੇ ਹਨ। ਹੂੰ ਉਹ ਪ੍ਰਗਟ ਨਾਂ ਸੀ ਉਹਦਾ। ਹੁਣ ਮੈਨੂੰ ਇਹ ਰੇਂਜ ਚ ਨਹੀਂ ਆਉਣ ਡਿਆ ਹਾਂ ਕਿ ਜਾਂ ਉਹ ਰਹੀਏ ਦਾ ਸੀ ਹੂੰ ਹੈ ਇਹਨਾਂ ਪਿੰਡਾਂ ਚੋਂ ਪੰਜਾਂ ਤੋਂ ਹੈ। ਅੱਛਾ ਇਹ ਹੁਣ ਮੈਨੂੰ ਨਹੀਂ ਪਤਾ ਕਿੱਥੇ ਉਹ ਉਹਦੇ ਤੇ ਆਪਣਾ ਟੀਵੀ ਤੇ ਵੀ ਆਉਂਦਾ ਹੂੰ ਸੀਡੀ ਤੇ ਵੀ ਇਹਨਾਂ ਕੋਲ ਵੀ ਆਇਆ ਸੀ। ਜੀ 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 ਉਥੋਂ ਫਿਰ ਮੈਂ ਨੋਟ ਕੀਤਾ ਸਹੀ ਹਾਂ। ਠੀਕ ਹੈ ਹੁਣ ਵੇਖੇ ਨੂੰ ਸਾਰੇ ਹੀ ਫਿਰਨੇ ਸਾਨੂੰ ਕੀ ਪਤਾ। ਠੀਕ ਹੈ ਉਹ ਆਉਂਦੇ ਨੇ ਬੋਲ ਉਹਦੇ ਕੋਈ ਦੋ ਚਾਰ ਹੂੰ ਅੱਜ ਬਿਨਾਂ ਹੀ ਪਛਾਣੇ ਕੋਲੋਂ ਲੰਘ ਗਏ ਉਹ ਜਿਹੜੇ ਮਿਲਦੇ ਸਨ ਢੋਲ ਢੋਲ ਕੇ ਹੂੰ ਬੁਢਾਪਾ ਮਜਬੂਰ ਹੂੰ ਹਾਂਜੀ ਮੁਤਾਜ ਇਹ ਉਹਨਾਂ ਤੇ ਲਾਗੂ ਹੈ। ਹਾਂ ਇਹ ਲਿਖਿਆ ਪ੍ਰਗਟ ਨੇ। ਅੱਛਾ ਅੱਛਾ ਜੀ ਹਾਂ। ਜੀ ਕਦੇ ਸਾਵਾਂ ਤੋਂ ਪਿਆਰਾ ਸੀਗੇ ਆਖਦੇ ਓਏ ਅੱਜ ਅਸੀਂ ਕੌਣ ਹੋ ਗਏ। ਪਿਆਰ ਚਾਹੁੰਦੇ ਸੀ ਪੱਛੋਂ ਦੀ ਹਵਾ ਵਰਗਾ ਪੂਰੇ ਦੀ ਵਰੀ ਕੌਣ ਹੋ ਗਏ। ਵਾਹ ਜੀ ਵਾਹ। ਉਹ ਹੁਣ ਬਾਰੀਆਂ ਵੀ ਉਹਨਾਂ ਬੰਦ ਕੀਤੀਆਂ ਜਿਹੜੇ ਰੱਖਦੇ ਸਨ ਬੂਏ ਖੋਲ ਕੇ। ਉਹ ਤੇ ਵਕਤਾਂ ਦੇ ਨਾਲ ਉੱਚੇ ਹੋ ਗਏ ਨੀਵਿਆਂ ਦੀ ਲੋੜ ਨਾ ਰਹੀ। ਸਾਨੂੰ ਕੌਡੀਆਂ ਨੂੰ ਹੁਣ ਕਿਹੜਾ ਪੁੱਛਦਾ ਜੇ ਹੀਰਿਆਂ ਦੀ ਥੋੜ ਨਾ ਰਹੀ। ਵਾਹ ਜੀ ਵਾਹ। ਸਾਨੂੰ ਸੋਨੇ ਤੋਂ ਵੀ ਮਹਿੰਗੇ ਮੁੱਲ ਦੱਸ ਦੇ ਓਏ ਆਪ ਕੱਖਾਂ ਦੇ ਭਾ ਗਏ ਤੋਲ ਕੇ। ਆਂਦਾ ਜੇ ਤੈਨੂੰ ਨਹੀਂ ਪਤਾ ਲੱਗਾ ਓਏ ਤੇ ਚੱਲਦੇ ਹਵਾ ਦਾ ਰੁਖ ਵੇਖ ਕੇ ਓਏ ਇਹਨਾਂ ਦਾ ਕਸੂਰ ਨਾ ਕੋਈ। ਇਹ ਤੇ ਪ੍ਰਗਟ ਏਦਾਂ ਹੀ ਹੁੰਦੀ ਆਈ ਏ ਉਹ ਨਵਾਂ ਦਸਤੂਰ ਨਾ ਕੋਈ। ਰੱਖ ਦਰਦਾਂ ਨੂੰ ਦਿਲ ਚ ਛੁਪਾ ਕੇ ਉਹ ਲੈਣਾ ਕੀ ਆ ਦੁੱਖ ਫੋਲ ਕੇ। ਅੱਜ ਬਿਨਾਂ ਹੀ ਪਛਾਣੇ ਕੋਲੋਂ ਲੰਘ ਗਏ ਉਹ ਜਿਹੜੇ ਮਿਲਦੇ ਸਨ ਢੋਲ ਢੋਲ ਕੇ। ਵਾਹ ਜੀ ਵਾਹ ਬਾਬਾ। ਜਿਹੜੇ ਬੰਦੇ ਸੀ ਆਵਾਜ਼ਾਂ ਦੂਰੋਂ ਮਾਰਦੇ ਕੋਲੋਂ ਦੀ ਲੰਘੇ ਉਹ ਬਿਨਾਂ ਹੀ ਬੋਲ ਕੇ। ਇਹ ਪਾਪ ਪੁੱਛੀ ਨਾ ਕਿਉਂਕਿ ਖਾਤਾ ਕੋਈ ਹੋਰ ਹੈ ਸਹੀ ਹੈ ਤੇ ਉਮਰ ਦਾ ਤਨਾਜ਼ਾ ਹੈ। 19 ਆਪਣਾ 34 ਪਦਾਇਸ਼ ਹੈ 1934 ਨਾਨਕੇ। ਅੱਛਾ
ਜ਼ਿਲ੍ਹਾ ਅੰਮ੍ਰਿਤਸਰ, ਹਾਂ ਵਡਾਲਾ ਯੌਲਾਂ ਦਾ। ਇਹ ਮੇਰੇ ਨਾਲ ਯੌਲਾਂ ਦਾ। ਅੱਛਾ 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 ਨਾਲ ਵਡਾਲੀ ਸੀ, ਠੀਕ ਹੈ। ਵਿੱਚੋਂ ਦੀ ਲੈਣ ਜਾਂਦੀ। ਅੱਛਾ ਜੀ ਦਰਗਾਹ ਵਾਲਾ ਖੂਹ ਸੀ। ਵਾਹ ਠੀਕ ਹੈ। ਅੱਛਾ ਮਤਲਬ ਨਾਨਕੇ ਤੁਹਾਡੇ ਉਧਰ ਹੈ ਜਿਹੜਾ ਨਾਨਕੇ ਇਸ ਵੇਲੇ ਉਹ ਇੰਡੀਆ ਚ ਆ ਗਿਆ। ਵਸਨੀਕ ਅਸੀਂ ਇੱਥੋਂ ਦੀਆਂ ਕਿਸੇ ਪਾਸੇ ਨਹੀਂ ਗਏ। ਹੂੰ। ਉਹ ਆ ਗਏ ਸਨ, ਅੱਛਾ ਅਸੀਂ ਨਹੀਂ ਕਿਸੇ ਪਾਸੇ ਗਏ, ਇੱਥੇ ਹੀ ਰਹੇ ਹਾਂ ਜੂੰ ਜੰਮੇ ਪਲੇ ਸਾਹ। ਨਾਨਕੇ ਹੁਣ ਇੱਥੇ ਆ ਕਿੱਥੇ ਬੈਠੇ? ਉਹ ਚਨਿਓਰ ਚਲੇ ਗਏ, ਚਨਿਓਟ। ਪਹਿਲੋਂ ਕੁਝ ਅਰਸਾ ਮੱਥੇ ਕੇ ਰਹੇ ਨੇ। ਅੱਛਾ ਫਜ਼ਲ ਲੰਬੜ, ਹੂੰ ਉਹ ਵੀ ਪਿੰਡਰ। ਉਹਨਾਂ ਦਾ ਸਲਾਮ ਵਾਲਾ ਕੀ ਲਾਲੋ ਲੰਬੜ, ਹੂੰ ਦਾਈ ਵਾਲਾ ਪਾਰਲਾ, ਹੂੰ ਟਿੱਕਾ ਬਾਦਸ਼ਾਹ, ਹੂੰ ਬਾਰਡਰ ਦਾ ਬਲੈਕ ਕਰਦਾ ਜਿਹੜਾ, ਹੂੰ ਇਹ ਸਾਰੇ ਇਕੱਠੇ ਸਨ ਭਾਈ। ਸਹੀ ਹੁਣ ਕਿਹਨੂੰ ਦਸੀਏ, ਜੀ ਸੁਣਨ ਵਾਲਾ ਅੱਗੇ ਕੋਈ ਨਹੀਂ। ਠੀਕ ਹਾਂਜੀ, ਸਹੀ ਫਿਰ ਕਿਲੋਂ ਇੱਕ ਮਹੀਦਾ ਉੱਠ ਖਲੋ ਤਾਂ ਪ੍ਰਭੂ ਚੱਲਣ ਦੇ। ਹਾਂ ਤੇ ਅਸੀਂ ਤੇ ਭਾਈ ਕੋਈ ਡਰਦੇ ਇਸ ਤਰ੍ਹਾਂ ਨਹੀਂ। ਮੇਰਾ ਮਤਲਬ ਹੂੰ ਵੇਖੋ ਨਾ, ਜਿੰਨਾ ਬਜ਼ੁਰਗਾਂ ਦੀਆਂ ਮਹਿਫਲਾਂ ਟੰਟ ਕੀਤੀਆਂ ਯਾਦਾਂ ਤੋਂ ਹੈਣ। ਹੂੰ ਸਹੀ। ਅਸੀਂ ਤੇ ਇਕੱਠੇ ਰਲ ਕੇ ਤੁਰਦੇ ਫਿਰਨੇ ਸਾਂ। ਬਾਬਾ ਜੀ ਆਪਣੇ ਬਜ਼ੁਰਗਾਂ ਦਾ ਕਿੰਨਾਂ ਨਾਲ ਜ਼ਿਆਦਾ ਬਹਿਣ ਖਲੋਣ ਸੀ, ਸਾਂਝ ਸੀ, ਪਿਆਰ ਸੀ ਸਿੱਖਾਂ ਚੋਂ ਜਾਂ ਹਿੰਦੂਆਂ ਇਹ ਚੋਂ? ਜੀ ਬਾਬਾ ਨੱਥੂ, ਅੱਛਾ ਅੱਗੇ ਚਾਚਾ ਅੱਲਾ ਦਿੱਤਾ ਨੰਬਰਦਾਰ, ਠੀਕ ਹੈ। ਅੱਗੇ ਆਪਣਾ ਇਹ ਜ਼ਿਆਦਾ ਇਹਨਾਂ ਦਾ ਖਾਨਦਾਨ ਨਾਲ ਹੂੰ ਸਾਡੇ ਪਿਓ ਦਾ ਜਿਹੜਾ ਪਿਆਰ ਸੀ। ਸਹੀ ਹੈ ਸਹੀ ਹੈ। ਤਗੜਾ ਜ਼ਿਮੀਂਦਾਰ ਕੌਣ ਸੀ? ਹਾਂਜੀ, ਤਗੜਾ ਬੰਦਾ ਤਗੜਾ ਦੇ ਬੁਝਾਰੇ ਕੇ ਸਨ, ਉਹ ਤੇ ਵੇਚਦੇ ਕਿਸੇ ਨੂੰ ਨਹੀਂ ਹਨ। ਰਕਬੇ ਦੇ ਲਿਹਾਜ਼ ਨਾਲ ਉਹ ਭਾਰੇ ਸਨ। ਉਹ ਜਦੋਂ ਮਰਜੀ ਖਾਣੇ ਵਾਲਿਆਂ ਨੂੰ ਜਾ ਪੈਂਦੇ, ਜਦੋਂ ਮਰਜੀ ਅੱਛਾ ਆਂਦੇ ਚੁੱਕੋ ਤੋਂ ਠਾਣਾ, ਹਾਂ ਉਹ ਫੁੱਲ ਬੈਂਚਾਂ ਦੇ ਸਾਡੀ ਮਿਲਕੀਅਤ ਹੈ, ਚੁੱਕੋ ਜਾਓ। ਵਾਹ ਜੀ ਵਾਹ। ਉਹਨੇ ਬਾਠਾਂ ਦੇ ਪਏ ਹਨਗੇ। ਹੂੰ। ਉਹ ਜਿਹੜਾ ਉਹਨੇ ਆਗਿਆ ਪਾਲੀ ਮਾਜੀ ਆਖਦੀ ਰਹੀ ਇਹ ਆ ਗਏ ਮਾਰ ਮਕਾ ਜਾਣਗੇ ਪਾਲੀ, ਪੱਕੀਆਂ ਕਣਕਾਂ ਦਾ ਰੱਬ ਵਾਲੀ। ਹੂੰ ਇਹ ਉਦੋਂ ਲਫ਼ਜ਼ ਹੋਏ ਸਨ। ਮਤਲਬ ਕੁੱਲ ਮਿਲਾ ਕੇ ਕਹਿ ਲੋ ਕਿ ਰਈਏ ਦੇ ਜਿਹੜੇ ਪਿੰਡਰ ਸਨ ਪੂਰਾ ਦਬਦਬਾ ਰੱਖਦੇ ਹਾਂਜੀ, ਹਾਂਜੀ। ਸਨ ਇਸ ਇਲਾਕੇ ਦੇ ਹਾਂਜੀ, ਵਿੱਚ, ਹਾਂਜੀ। ਉਹਨਾਂ ਦਾ ਟਹਿਕਾ ਸੀ। ਹਾਂ। ਠੀਕ ਹੈ ਠੀਕ ਹੈ। ਜਦੋਂ ਉਹ ਆਪਣੇ ਯਾਰਾਂ ਦੋਸਤਾਂ ਦੇ ਵਿੱਚੋਂ, ਤੁਹਾਡੇ ਯਾਰਾਂ ਦੋਸਤਾਂ ਚ ਤੁਹਾਨੂੰ ਮਿਲ ਗਿਲ ਕੇ ਗਏ 47 ਵੇਲੇ? ਉਸ ਵਕਤ ਰਾਤੋਂ ਰਾਤ ਹੀ ਆਪਣੀ ਪੈ ਗਈ ਜੀ। ਅੱਛਾ ਚਾਨਣ ਸ਼ਾਹ ਸਿਰਫ ਮਿਲ ਕੇ ਗਿਆ। ਹਾਂ। ਬਾਕੀ ਜਦੋਂ ਇਹ ਚੱਕਰ ਚੱਲਿਆ ਵਾ ਉਧਰ ਉਧਰੀ, ਹੂੰ ਉਦੋਂ ਫਿਰ ਕੋਈ ਕਿਸੇ ਪਾਸੇ ਨੂੰ ਕਿਸੇ ਪਾਸੇ ਨੂੰ ਭੱਜ ਗਿਆ। ਸਹੀ ਉਦੋਂ ਮਿਲਣ ਦਾ ਵਕਤ ਹੀ ਨਹੀਂ ਰਿਹਾ। ਠੀਕ ਹੈ ਹਾਂਜੀ, ਜੀ ਜੀ। ਇਹ ਹੈ ਸੀ ਵੀ ਜੱਥੇ ਦੇ ਜੱਥਾ ਪੈਂਦਾ ਸੀ, ਹੂੰ ਇਹ ਵੀ ਮਾਰ ਦੇਣ ਉਹ ਵੀ ਮਾਰ ਦੇਣ। ਸਹੀ ਜਿੱਥੇ ਟਕਰੇ ਕਤਲੇਆਮ ਬੜੀ ਹੋਈ ਸੀ, ਸਹੀ ਹੈ। ਨਾਰੰਗ ਚਾਣੇ ਤੋਂ ਲੱਗ ਕੇ ਤੇ ਲਾਸ਼ਾਂ ਹੀ ਲਾਸ਼ਾਂ ਇੱਥੋਂ ਤੱਕ, ਜੀ ਜੀ। ਵਿਸਾਖੀ ਵਾਲੇ ਬੋਰ ਤੱਕ। ਅੱਛਾ ਜੇ ਮੀਂਹ ਨਾ ਪਏ, ਹੜ ਨਾ ਪਏ, ਹਾਂ। ਤੇ ਬਵਾ ਫੈਲ ਜਾਣੀ ਸੀ। ਉਹ ਹੂੰ ਗਏ ਦਰਿਆ ਸਾਹਿਬ। ਜਿੰਨਾ ਸਭ ਉਹਨੇ ਮਰ ਜਾਣਾ ਸੀ। ਉਹ ਰਹਿ ਜੀ ਗਏ ਜੀ। ਠੀਕ ਹੈ ਠੀਕ। ਉਹ ਵਕਤ ਤੇ ਹੈ। ਸਹੀ ਹੈ। ਆਪਣੀ ਮਲਕ ਬਰਾਦਰੀ ਵਿੱਚ ਤੁਸੀਂ ਤਾਂ ਦੱਸ ਛੜਿਆ ਆਪਣੇ ਬਾਬਿਆਂ ਦੇ ਨਾਂ, ਹਾਂਜੀ, ਠੀਕ ਹੈ। ਤੇ ਜਿਹੜੀ ਦੂਸਰੀ ਬਰਾਦਰੀ ਹੈ ਮੁਸਲਮਾਨਾਂ ਦੇ ਵਿੱਚੋਂ, ਹਾਂਜੀ। ਉਹਨਾਂ ਦੇ ਨਾਂ ਦੱਸ ਦਿਓ। ਮੈਂ ਜਿਹੜੇ ਤਿੰਨੇ ਵੱਡੇ ਨਾਂ ਦੱਸ ਨਾਂ ਗਿਆ। ਸਨ। ਹਾਂ ਮਲਕ ਬਰਾਜ ਦੇ ਤਿੰਨੇ ਨਾਂ ਦੇ ਅੱਗੇ ਦੱਸ ਸਾਈਂ ਦਿਓ। ਮਹਿਰ, ਸਾਈਂ, ਹਾਂ ਰਾਈ ਬਰਾਦਰੀ ਚ। ਹਾਂਜੀ ਸਾਈਂ ਮਹਿਰ, ਹਾਂ ਫਿਰ ਬਾਬਾ ਮਹਿਰ ਦਾਤ, ਹਾਂ ਫਿਰ ਅਜੀਜ਼ ਮਹਿਰ, ਹੂੰ ਫਿਰ ਬਾਊ ਮਹਿਰ, ਹੂੰ ਫਿਰ ਫਤਿਹ ਮੁਹੰਮਦ ਵਲਦ ਬੂੜਾ ਹੂੰ ਮਨਾਸ, ਫਿਰ ਮਮਦੀਨ ਵਲਦ ਬੂੜਾ, ਫਿਰ ਇਬਰਾਹੀਮ ਵਲਦ ਬੂੜਾ, ਫਿਰ ਅੱਗੇ ਜਲਾਲਦੀਨ ਜਲਾਹ ਹੂੰ ਅੰਸਾਰੀ, ਹੂੰ ਹਾਂਜੀ ਰਹਿਮਤ ਮਿਸਰੀ, ਹੂੰ ਜਿਹੜੇ ਉਸ ਵਕਤ ਦੇ ਵਿੱਚ ਸਨ, ਨਵਾਬ ਮਿਸਰੀ, ਜਲਾਲ ਮਿਸਰੀ, ਤਰਖਾਣਾ ਦੇ ਵੀ ਘਰ ਸਾਰੇ ਹੁੰਦੇ ਨੇ ਹੈ, ਭੈਣ। ਤਰਖਾਣਾ ਦੇ ਵੀ ਘਰ ਹੈ ਸਨ। ਹਾਂ ਤਰਖਾਣਾ ਦੇ ਵੀ ਹੈ ਸਨ, ਇਹ ਦੱਸੇਗਾ ਇਹਨਾਂ ਪਾਸੇ ਸਨ। ਬਿਲਕੁਲ ਜੀ, ਇਹਨਾਂ ਕੋਲ ਪੁੱਛਣੇ ਆ। ਠੀਕ ਉਹ ਇਹਨਾਂ ਦੱਸਣਾ। ਸਹੀ ਸਹੀ ਉਹ ਤਾਂ ਤੋੜ ਲਵਾਰ ਸਨ, ਉਹ ਮੈਨੂੰ ਪਤਾ ਹੈ। ਠੀਕ ਹੈ। क्यों अभी कम सन हो नादा हो कहीं खोलोगे दिल मेरा, ਹੂੰ जो अखी वेख्या दसना ਉਹ है, ਹੋਰ जरा अखी नहीं वेख्या ਉਹ दसना कादा। ਜੀ ਜੀ सुनते तो फैसला ही कोई नहीं, ਠੀਕ ਹੈ। ऐ तू ਉੱਥੇ सैं ऐ ਉੱਥੇ ਦਾ ਕਰ ਗੱਲ, ਫਿਰ ਹੂੰ ਤੇ ਜੋ ਉੱਥੇ ਨਹੀਂ ਤੇ ਗੱਲ ਕਾਦੀ ਕਰ, ਫਿਰ ਤਾਂ ਝੂਠ ਬੋਲਣਾ ਜਿੰਨਾ ਮਰਜ਼ੀ ਕੋ ਹਾਂਜੀ, ਬੋਲੀ। ਹਾਂਜੀ, ਹਾਂਜੀ। ਬਾਹਰ ਕਿਆ ਮਾੜੇ ਦੇ ਉਹ ਬੰਦੇ ਜਿਹੜੇ ਸਨ ਖਿਦਮਤਗਾਰ ਸਨ, ਹੂੰ ਤੇ ਉਹਨਾਂ ਨੂੰ ਪੁੱਛ ਕੇ ਜਾਣਾ ਕਿ ਵਾਂਡੇ ਜਾਣਾ ਤੇ ਅੱਛਾ ਕੱਲ ਗੋਡੀ ਤੇ ਨਹੀਂ ਕਰਨੀ, ਹਾਂ ਅੱਜ ਕੋ ਮੁਕਰੇ ਜਾ ਮੁਕਰੇ ਸਾਨੂੰ ਕੀ, ਜੇ ਉਹਨਾਂ ਆਖਿਆ ਅੱਜ ਨਹੀਂ ਜਾਣਾ ਨਹੀਂ ਜਾਣਾ। ਤੇ ਜੇ ਬੱਚੀ ਦਾ ਵਿਆਹ ਜਾਂ ਬੱਚੇ ਦਾ ਵਿਆਹ ਉਹਨਾਂ ਖਲੋ ਕੇ ਪਹਿਰਾ ਦੇਣਾ, ਹੂੰ ਚੌਲ ਵੀ ਘੱਲ ਦੇਣੇ ਨੇ, ਕਣਕ ਘੱਲ ਦੇਣੀ ਹੈ, ਗੁੜ ਜੋ ਉਦੋਂ ਚੱਲਦਾ ਸੀ। ਜੀ ਜੀ। ਬਾਦਲ ਬੁੱਲਣ ਨਹੀਂ ਆਏ। ਬਾਦਲ ਤੋਂ ਰੁੱਖ ਪਲਾਣ ਵੱਢ ਲਿਆਇਓ, ਹੂੰ ਪੁੱਛਣ ਦੀ ਕੀ ਲੋੜ ਹੈ। ਕਾਲੀ ਪੂਨੀ ਹੁੰਦੀ ਸੀ, ਕਾਲੇ ਕਸੀਰਾਂ ਵਾਲੀ ਵਡਾਣਕ ਹੁੰਦੀ ਸੀ, ਹੂੰ ਹੁਣ ਤਾਂ ਫਸਲਾਂ ਵੀ ਬਦਲ ਗਈਆਂ, ਕਿਧਰ ਜਾਈਏ। ਹੂੰ। ਬਾਬਾ ਜੀ ਜਿਹੜਾ ਰਕਬਾ ਸੀ ਰਈਏ ਦਾ, ਹਾਂਜੀ ਖੋਹਾਂ ਦੀ ਵਾਈ, ਹਾਂਜੀ ਸਾਰੇ ਖੂਹਾਂ ਦੀ ਨਹਿਰ ਨੂਰ ਕੋ ਨਾਲਾ ਨਹੀਂ? ਨਾ ਉਸ ਵਕਤ ਕੋਈ ਨਹੀਂ, ਸਭ ਖੂਹ।
ਤੇ ਜ਼ਮੀਨਾਂ ਸਾਰੀਆਂ ਬਾਸਾਂ ਕੋ ਰੱਕੜ ਵੀ ਆਇਆ ਸਨ ਨਹੀਂ ਵਿੱਚ ਉਹ ਰੱਕੜ ਵੀ ਆਇਆ ਸਨ ਹੂੰ ਹੁਣ ਖੂਹਾਂ ਦੇ ਕਿੰਨੀ ਕੁ ਸਾਰਾ ਰੱਖੜੀ ਸੀ ਕਿ ਖੂਹਾਂ ਦੇ 2-2 4-4 ਜਨਾ ਥੋੜੀਆਂ ਜੀਆਂ ਖੂਹਾਂ ਤੇ 2-2 ਕਿੱਲੇ ਗੋਰਿਆ ਖੂਹ ਤੇ ਕੀ ਆਬਾਦ ਕਰ ਸਕਦਾ ਠੀਕ ਹੈ ਉਦੋਂ ਕੋਈ ਸ਼ਾਨ ਬਾਕੀ ਇਹ 8-9 ਖੂਹ ਸਨ ਇੱਥੋਂ ਹੀ ਤੁਰ ਪਈਏ ਬੇਲੇ ਖਾਣੀ ਦੇ ਕੋਲ ਉਹ ਜਿਹੜੀ ਗੋਰੇ ਵਾਲੀਆ ਨਵਾਂ ਖੂਹ ਹੂੰ ਫਿਰ ਆਪਣਾ ਟਾਲੀ ਵਾਲੀਆ ਜੀ 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 ਫਿਰ ਬੋੜ ਵਾਲਾ ਹਾਂ ਹਾਂ ਫਿਰ ਆਪਣਾ ਪਿੱਪਲ ਵਾਲਾ ਫਿਰ ਕਿਹੜਾ ਬੇਰੀਆਂ ਹਾਂ ਬੇਰੀਆਂ ਵਾਲਾ ਇਹ ਸਾਰੇ ਖੂਹ ਸਨ ਬਾਗ ਵਾਲਾ ਨਵਾਂ ਖੂਹ ਲੋਰੀਆਂ ਵਾਲਾ ਫਿਰ ਇਹ ਦੱਸ ਸਕਦੇ ਹੋ ਇਹਨਾਂ ਦੇ ਮਾਲਕ ਕੌਣ ਸਨ ਇਹੋ ਸਾਰੇ ਸੱਕੀ ਜਾਂਦਾ ਨਹੀਂ ਕੋਈ ਨਾਂ ਚੇਤੇ ਨਹੀਂ ਟਾਲੀ ਵਾਲਾ ਨਾਂ ਕੌਣ ਦੇ ਸੀ ਸਾਰੇ ਬਾਗ ਦਾ ਵਾਲਾ? ਇਹ ਬਾਬੇ ਲੱਥੂਗੇ ਸਨ ਅੱਛਾ ਟਾਲੀ ਵਾਲੀ ਇਹ ਸਨ ਟਾਲੀ ਵਾਲੀ ਇਹ ਸਨ ਠੀਕ ਹੈ ਤੇ ਬਾਗ ਵਾਲੇ ਚੱਲਦੀਆਂ, ਬਾਗ ਵਾਲੇ ਬੰਤਾ ਬਾਬਾ ਜੀ ਤੁਸੀਂ ਇੱਧਰ ਆਇਓ ਇੱਧਰ ਆਓ ਤੁਸੀਂ। ਮਨੋਹਰ ਸਾਹਿਬ ਤੁਸੀਂ ਥੋੜਾ ਜਿਹਾ ਇੱਧਰ ਤੁਸੀਂ ਨਾਲ ਬੈਠੇ ਰਹੋ ਤੁਸੀਂ ਥੋੜਾ ਜਿਹਾ ਇੱਧਰ ਹੋਇਓ ਇਹ ਥੋੜਾ ਜਿਹਾ ਬਸ ਨਾ ਇੱਧਰ ਹਾਂ ਚੰਗੇ ਜੋੜ ਕੇ ਬੈਠੇ ਉਹ ਦੇਖੀ ਤਾਂ ਮਸਲਾ ਕਿਹਦਾ ਹੱਲ ਹੋ ਜਾ ਜਾ ਹੋਵੇ ਸਾਡੀ ਸਿਹਤ ਤੇ ਕੀ ਫਰਕ ਪੈਂਦਾ ਹਲੇ ਜੋ ਵੇਖਿਆ ਦੱਸਣਾ ਨਹੀਂ ਨਹੀਂ ਅੱਛੀ ਗੱਲ ਹੈ ਹਾਂ ਸਹੀ ਹੋ ਗਿਆ